ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਵਧੀਏ ਤੇ ਸ਼ਰਮਾ ਜੀ, ਮਾਫ ਕਰਨਾ, ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਭਾਰਤ ਦੀਆਂ ਸਰਹੱਦਾਂ ਤੇ ਹੋ ਰਹੀ ਉਥਲ ਪੁਥਲ ਤੋਂ। ਪਹਿਲਾਂ ਆਪਾਂ ਪਾਕਿਸਤਾਨ ਦੇ ਨਾਲ ਜੋ ਚੱਲ ਰਿਹਾ ਸੀ ਉਹਦੇ ਬਾਰੇ ਗੱਲਾਂ ਕਰਦੇ ਰਹੇ ਹਾਂ। ਅੱਜ ਕੱਲ੍ਹ ਚੀਨ ਦੇ ਬਾਰੇ ਖਬਰਾਂ ਆ ਰਹੀਆਂ ਨੇ ਕਿ ਚੀਨ ਵੀ ਅਰੁਣਾਚਲ ਪ੍ਰਦੇਸ਼ ਵਾਲੇ ਇਲਾਕਿਆਂ ਦੇ ਵਿੱਚ ਭਾਰਤ ਨੂੰ ਖਾਸਾ ਠੱਠ ਕਰ ਰਿਹਾ। ਸਾਡੀ ਕੂਟਨੀਤੀ ਦੇ ਵਿੱਚ ਕਿਵੇਂ ਕਮੀ ਹੈ, ਭਾਰਤ ਦੀ ਕੂਟਨੀਤੀ ਦੇ ਵਿੱਚ ਕਿੱਥੇ ਘਾਟ ਰਹੇਗੀ, ਗੁਆਂਢੀਆਂ ਨਾਲ ਭਾਰਤ ਦੀ ਬਣ ਕਿਉਂ ਨਹੀਂ ਰਹੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੇ ਆਪ ਨੂੰ ਬਹੁਤ ਸਮਾਰਟ ਦੱਸਦੇ ਨੇ, ਪਰ ਫਿਰ ਵੀ ਸਵਾਲ ਵੱਡਾ ਖੜਾ ਹੋ ਗਿਆ ਕਿ ਪਾਕਿਸਤਾਨ ਤੋਂ ਬਾਅਦ ਹੁਣ ਕੀ ਚੀਨ ਭਾਰਤ ਨਾਲ ਜੰਗ ਚਾਹੁੰਦਾ ਜੀ? ਪ੍ਰਵੀਨ ਜੀ, ਚੀਨ ਆਪਣੇ ਆਪ ਨੂੰ ਵਿਸ਼ਵ ਦੀ ਤਾਕਤ ਬਣਨਾ ਚਾਹੁੰਦਾ ਤੇ ਉਹਨੂੰ ਲੱਗਦਾ ਕਿ ਭਾਰਤ ਉਹਦੇ ਲਈ ਚੁਣੌਤੀ ਹੈ ਉਹਦੇ ਰਾਹ 'ਚ ਜੀ। ਤੇ ਉਸ ਹਵਾਲੇ ਨਾਲ ਵੀ, ਤੇ ਜਾਂ ਜਿਸ ਤਰ੍ਹਾਂ ਤੁਸੀਂ ਗੁਆਂਢੀ ਮੁਲਕਾਂ ਦੀ ਗੱਲ ਕੀਤੀ, ਚੀਨ ਭਾਰਤ ਦੇ ਆਲੇ ਦੁਆਲੇ ਦੇ ਗੁਆਂਢੀ ਮੁਲਕਾਂ ਨੂੰ ਜਿਵੇਂ ਆਪਣੇ ਘੇਰੇ 'ਚ ਲੈਂਦਾ ਜਾ ਰਿਹਾ, ਉਹ ਸਾਰੇ ਢੰਗ ਤਰੀਕਿਆਂ ਨਾਲ, ਚਾਹੇ ਉਹਨਾਂ ਨੂੰ ਲੋਨ ਦੇ ਕੇ, ਚਾਹੇ ਉਹਨਾਂ ਨੂੰ ਡਰਾ ਕੇ, ਚਾਹੇ ਉਹਨਾਂ ਨੂੰ ਧਮਕਾ ਕੇ, ਚਾਹੇ ਪਲੋਸ ਕੇ, ਉਹ ਸਾਰੇ ਹੱਥਕੰਡੇ ਅਪਣਾ ਰਿਹਾ। ਪਰ ਕਿਤੇ ਨਾ ਕਿਤੇ ਸਾਡੀਆਂ ਵੀ ਕੁਝ ਕਮਜ਼ੋਰੀਆਂ ਰਹੀਆਂ ਹੋਣਗੀਆਂ ਜਿਹਦੇ ਕਾਰਨ ਉਹ ਮੁਲਕ ਉਹਨਾਂ ਨਾਲ ਚਲੇ ਗਏ। ਮਤਲਬ ਨੇਪਾਲ ਵਰਗਾ ਮੁਲਕ ਵੀ ਹੈ ਨਾ, ਜਿਹੜਾ ਕਦੇ ਖੁੱਲ੍ਹੇਆਮ ਸਾਡੇ ਨਾਲ ਖੜਾ ਰਿਹਾ, ਉਹ ਵੀ, ਤੇ ਇੱਧਰ ਪਾਕਿਸਤਾਨ, ਸ਼੍ਰੀਲੰਕਾ, ਜਾਂ ਇੱਥੋਂ ਤੱਕ ਕਿ ਬੰਗਲਾਦੇਸ਼ ਵੀ, ਜਿਹਨੂੰ ਕਹਿੰਦੇ ਕਿ ਅਸੀਂ ਬਣਾਇਆ ਜੀ, ਹੈ ਨਾ, ਉਹ ਵੀ। ਸੋ ਸਾਰੀਆਂ ਸਥਿਤੀਆਂ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਜਦੋਂ ਇਹ ਮਾਹੌਲ ਚੱਲ ਰਿਹਾ ਸੀ ਜੰਗ ਵਾਲਾ, ਜਦੋਂ 4 ਦਿਨ ਦੀ ਵਾਰ ਵੀ ਚੱਲੀ, ਉਸ ਸਭ ਦੇ ਦਰਮਿਆਨ ਚੀਨ ਲਗਭਗ ਉਹਨਾਂ ਦੀ ਪਿੱਠ ਤੇ ਸੀ ਜੀ। ਬੇਸ਼ੱਕ ਉਹ ਐਲਾਨ ਕਰੇ ਨਾ ਕਰੇ, ਪਰ ਉਹ ਦਿਖਦਾ ਸੀ ਤੇ ਉਹਨੇ ਕਹਿ ਵੀ ਦਿੱਤਾ ਸੀ ਕਿ ਮੈਂ ਤਾਂ ਪਾਕਿਸਤਾਨ ਦੇ ਨਾਲ ਹਾਂ, ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ 'ਚ ਅਮਰੀਕਾ ਨਾਲ ਉਹਦਾ ਟ੍ਰੇਡ ਬਾਰ ਵਾਲਾ ਸਮਝੌਤਾ ਹੋ ਗਿਆ, ਜਿਹੜਾ ਟੈਰਿਫ ਵਾਲਾ ਮਸਲਾ ਚੱਲ ਰਿਹਾ ਸੀਗਾ, ਉਹ ਟੈਰਿਫ ਮਸਲਾ ਉਹਦਾ ਹੱਲ ਹੋ ਗਿਆ। ਤੋ ਉਸ ਮਸਲੇ ਤੋਂ ਬਾਅਦ ਲੱਗਾ ਕਿ ਚਲੋ ਚੀਨ ਇਸ ਮਸਲੇ ਤੋਂ ਸ਼ਾਇਦ ਪਰੇ ਹੋ ਜਾਏਗਾ ਹੁਣ, ਪਰ ਉਹਨੇ ਸਿੱਧੀ ਲੜਾਈ ਛੇੜਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਅਰੁਣਾਚਲ ਪ੍ਰਦੇਸ਼ ਵਾਲੇ ਖੇਤਰ ਦੇ ਉੱਤੇ ਉਂਗਲੀ ਧਰ ਕੇ ਹੁਣ ਚੀਨ ਇਹ ਦਮ ਭਰ ਰਿਹਾ ਕਿ ਤਾਂ ਸਾਡਾ। ਇੱਕ ਪਾਸੇ ਸਾਡਾ ਕਸ਼ਮੀਰ ਨੂੰ ਲੈ ਕੇ ਵਿਵਾਦ ਚੱਲ ਹੀ ਰਿਹਾ ਪਾਕਿਸਤਾਨ ਨਾਲ, ਕਿ ਅਸੀਂ ਕਹਿੰਦੇ ਆ ਕਿ ਜਿਹੜਾ ਕਬਜ਼ੇ ਵਾਲਾ ਕਸ਼ਮੀਰ ਹੈ ਜੀ, ਪਾਕਿਸਤਾਨ ਕਹਿੰਦਾ ਸਾਡੇ ਕਬਜ਼ੇ ਹੇਠ ਹੈ, ਉਹ ਅਸਲ 'ਚ ਸਾਡਾ ਹੈ ਨਾ। ਤੇ ਇੱਧਰ LOC ਨੂੰ ਲੈ ਕੇ ਜਿੱਥੇ ਕਲੀਅਰ ਨਹੀਂ ਆ ਸਥਿਤੀ ਕਿ ਹਾਂ ਅਸੀਂ ਅਜੇ ਤੱਕ ਉੱਥੇ ਸਰਹੱਦ ਨਹੀਂ ਆਪਣੀ ਕਾਇਮ ਕਰ ਸਕੇ। ਤੇ ਇੱਧਰ ਵੀ ਕਈ ਵਾਰ ਅੱਡੇ ਹੋਏ ਨੇ, ਕਈ ਵਾਰ ਸਰਹੱਦ ਤੇ ਟਕਰਾਅ ਤੱਕ ਵੀ ਹੋਇਆ ਚੀਨ ਨਾਲ, ਵੱਖ-ਵੱਖ ਤਰ੍ਹਾਂ ਦੇ ਹਵਾਲੇ ਨਾਲ। ਚੀਨ ਜਾਣਬੁੱਝ ਕੇ ਸਾਡੇ ਇਲਾਕਿਆਂ 'ਚ ਦਾਖਲ ਵੀ ਹੋ ਜਾਂਦਾ, ਪਰ ਉਸ ਸਮੇਂ ਅਸੀਂ ਉਹ ਤਲਖੀ ਨਹੀਂ ਦਿਖਾਉਂਦੇ ਜੋ ਤਲਖੀ ਅਸੀਂ ਪਾਕਿਸਤਾਨ ਵਾਲੇ ਮਸਲੇ ਤੇ ਦਿਖਾਉਂਦੇ ਹਾਂ। ਬਿਲਕੁਲ ਸਹੀ। ਸ਼ਾਇਦ ਇਸੇ ਦਾ ਹੁਣ ਨਜਾਇਜ਼ ਫਾਇਦਾ ਚੀਨ ਚੱਕਣ ਨੂੰ ਫਿਰਦਾ। ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਤੇ ਉਂਗਲ ਧਰ ਕੇ ਕਿਹਾ ਜੀ ਕਿ ਇਹ ਸਾਡੇ ਨੇ, ਉਸਨੇ ਉਹਨਾਂ ਨੂੰ ਆਪਣੇ ਨਾਮ ਦੇ ਤੇ ਅਰੁਣਾਚਲ ਪ੍ਰਦੇਸ਼ ਨੂੰ ਪੂਰਾ ਉਹਨੇ ਸਾਊਥ ਤਿੱਬਤ ਦਾ ਨਾਂ ਦਿੱਤਾ। ਠੀਕ ਹੈ, ਇਹ ਸਾਊਥ ਤਿੱਬਤ ਤਾਂ ਸਾਡਾ ਹੈ ਜੀ। ਸੋ ਇਸ ਪ੍ਰਕਿਰਿਆ ਦੇ ਤਹਿਤ ਉਹਦਾ ਇਹ ਆਡਾ ਲੈਣਾ, ਤੇ ਇੱਧਰੋਂ ਸਾਡੇ ਵੱਲੋਂ ਭਾਰਤ ਨੇ ਤੁਰਕੀ ਦੇ, ਚੀਨ ਦੇ ਜਿਹੜੇ ਸਰਕਾਰੀ ਚੈਨਲ ਨੇ, ਉਹਨਾਂ ਦੇ ਜਿਹੜੇ ਐਕਸ ਹੈਂਡਲ ਨੇ, ਇਹਨਾਂ ਟਵਿੱਟਰ ਹੈਂਡਲ ਨੇ ਜਿਹੜੇ, ਉਹਨਾਂ ਨੂੰ ਭਾਰਤ 'ਚ ਬੈਨ ਕਰ ਦਿੱਤਾ ਕਿ ਭਾਰਤ ਖਿਲਾਫ ਕੂੜ ਪ੍ਰਚਾਰ ਕਰਦੇ ਨੇ। ਇਹ ਸਾਰੀ ਪ੍ਰਕਿਰਿਆ ਹੁਣ ਟਰੰਪ ਹੋਰੀ ਬਾਰ-ਬਾਰ ਦੁਨੀਆ ਭਰ 'ਚ ਜਾ ਕੇ ਦੁਹਰਾਈ ਜਾ ਰਹੇ ਨੇ। ਸਾਊਦੀ ਅਰਬ 'ਚ ਸੀਗੇ ਸ਼ਾਇਦ, ਉੱਥੇ ਵੀ ਉਹਨਾਂ ਨੇ ਇਹੀ ਬਿਆਨੀਆਂ ਦਾਗਿਆ ਕਿ ਜੀ ਮੈਂ ਕਰਾਇਆ ਦੋਏ ਮੁਲਕਾਂ 'ਚ ਸੀਜ਼ ਫਾਇਰ, ਇਹ ਜੰਗਬੰਦੀ ਤਾਂ ਮੈਂ ਕਰਾਈ ਆ, ਮੈਂ ਝਿੜਕੇ ਦੋਏ, ਹੈ ਨਾ।
ਤੇ ਮੈਂ ਕਹਿ ਕੇ ਕਰਾਤੀ। ਤੇ ਉਹ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੇਸ਼ੱਕ ਇਹ ਬਿਆਨ ਕੀਤਾ ਕਿ ਅਸੀਂ ਕਿਸੇ ਕਾਰਨ ਕਰਕੇ ਨਹੀਂ ਕੀਤੀ, ਕਿਸੇ ਦੇ ਕਹਿਣ ਕਰਕੇ ਨਹੀਂ ਕੀਤੀ, ਨਾ ਸਾਨੂੰ ਕੋਈ ਵਪਾਰ ਬੰਦ ਕਰਨ ਵਾਲੀ ਧਮਕੀ ਕਰਕੇ ਦਿੱਤੀ, ਕਿਉਂਕਿ ਟਰੰਪ ਹੋਰੀ ਲਗਾਤਾਰ ਕਹਿ ਰਹੇ ਨੇ ਕਿ ਮੈਂ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ ਸਮਝੌਤਾ ਕਰਾਇਆ। ਜੀ ਜੀ। ਹੁਣ ਇਹ ਸਭ ਦੇ ਦਰਮਿਆਨ ਉਹ ਕਹਿ ਰਹੇ ਨੇ ਕਿ ਜੰਗ ਸਾਰੀਆਂ ਰੁਕਾਉਣ ਦੇ ਲਈ ਮੈਂ ਤੁਰਿਆ, ਹੈ ਨਾ। ਮੈਂ ਸੀਰੀਆ ਵਾਲੀ ਜੰਗ ਵੀ ਰੁਕਾ ਦੇਣੀ ਹੈ, ਮੈਂ ਵੀ ਰੁਕਾਤੀ, ਮੈਂ ਰੂਸ ਯੂਕਰੇਨ ਵੀ ਬੰਦ ਕਰਨਾ, ਮੈਂ ਇਹ ਵੀ ਕਰਾ ਦੇਣਾ। ਉਹ ਇੱਕ ਸ਼ਾਂਤੀ ਦੂਤ ਬਣ ਕੇ ਪਤਾ ਨਹੀਂ ਨੋਬਲ ਪੁਰਸਕਾਰ ਹਾਸਲ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੀ ਕੀ ਇੱਛਾ ਹੈ, ਪਰ ਉਸ ਵੱਖਰਾ ਬਦਲਿਆ ਹੋਇਆ ਰੰਗ ਉਹਨਾਂ ਦਾ ਨਜ਼ਰ ਆ ਰਿਹਾ। ਚਲੋ ਮੈਂ ਕਹਿੰਦਾ ਜੇਕਰ ਕੁਝ ਹਾਸਲ ਕਰਨ ਦੀ ਇੱਛਾ ਨਾਲੇ ਉਹ ਸ਼ਾਂਤੀ ਦੂਤ ਵੀ ਬਣਦੇ ਆ ਤਾਂ ਕੋਈ ਮਾੜੀ ਗੱਲ ਨਹੀਂ, ਬਣੋ, ਹੈ ਨਾ। ਪਰ ਉਹਦੇ ਚੱਕਰ 'ਚ ਜੇ ਤੁਸੀਂ ਆਪਣਾ ਟੈਰਿਫ ਵਾਲਾ ਮਸਲਾ, ਆਪਣਾ ਟ੍ਰੇਡ ਵਾਲਾ ਮਸਲੇ, ਇਹ ਸਾਰੇ ਮਸਲੇ ਹੱਲ ਕਰਦੇ ਤੁਰੇ ਆਉਂਦੇ ਹੋ, ਹੈ ਨਾ, ਤੇ ਦੂਏ ਮੁਲਕਾਂ 'ਚ ਇਹ ਤਣਾਤਣੀ ਪੈਦਾ ਹੋ ਰਹੀ ਹੈ, ਤਾਂ ਫਿਰ ਫਿਕਰਮੰਦੀ ਵਾਲੀ ਗੱਲ ਹੈ। ਹੁਣ ਚੀਨ ਜਿਸ ਤਰ੍ਹਾਂ ਅੱਖਾਂ ਦਿਖਾ ਰਿਹਾ, ਹੈ ਨਾ, ਤੇ ਉਹਦੇ ਵਿੱਚ ਬਿਲਕੁਲ ਇਹ ਸ਼ੰਕੇ ਸ਼ੁਬੇ ਖੜੇ ਨੇ ਕਿ ਕੀ ਇਹ ਪਾਕਿਸਤਾਨ ਵਾਲੇ ਪਾਸੇ ਵਾਲਾ ਜਿਹੜਾ ਤਣਾਅ ਹੈ, ਕਿਉਂਕਿ ਇੱਧਰ ਨਰਿੰਦਰ ਮੋਦੀ ਹੋਰਾਂ ਨੂੰ ਹੁਣ ਆਪਣੇ ਮੁਲਕ ਦੇ ਅੰਦਰ ਬਹੁਤ ਸਵਾਲ ਹੋ ਰਹੇ ਨੇ, ਉਹਨਾਂ ਸਵਾਲਾਂ 'ਚੋਂ ਕਾਫੀਆਂ 'ਚ ਘਿਰੇ ਨੇ। ਸੋ ਇਹ ਤੋਂ ਪਹਿਲਾਂ ਕਿ ਉਹ ਆਪਣਿਆਂ ਨੂੰ ਜਵਾਬ ਦੇਣ, ਸਾਨੂੰ ਦੋ ਪਾਸੇ ਸਰਹੱਦ ਤੋਂ ਜੇ ਚੁਣੌਤੀ ਮਿਲਦੀ ਹੈ ਤਾਂ ਫਿਰ ਇੱਕ ਤਣਾਅ ਦਾ ਮਾਹੌਲ ਤਾਂ ਬਣਦਾ ਹੀ ਹੈ ਉਹਦੇ ਨਾਲ ਮੁਲਕ 'ਚ, ਤੇ ਸਰਕਾਰੀ ਧਿਰ ਨੂੰ ਫਿਰ ਇੱਕ ਨਵੇਂ ਤਣਾਅ 'ਚੋਂ ਤਾਂ ਲੰਘਣਾ ਪੈ ਰਿਹਾ। ਕੋਈ ਸ਼ੱਕ ਨਹੀਂ ਜੀ, ਚੀਨ ਜਾਣਬੁੱਝ ਕੇ ਆਡੇ ਲੈ ਰਿਹਾ, ਜਾਣਬੁੱਝ ਕੇ ਪੰਗੇ ਲੈ ਰਿਹਾ। ਤਾਂ ਇੰਜ ਭਾਰਤ ਦੇ ਉਹਨਾਂ ਖੇਤਰਾਂ ਦੇ ਉੱਤੇ ਜਿਹੜੇ ਭਾਰਤ ਦੀ ਹੱਦ ਦੇ ਅੰਦਰ ਆਉਂਦੇ ਨੇ, ਭਾਰਤ ਦੀ ਬਕਾਇਦਾ ਤੌਰ ਤੇ ਸਿਸਟਮ 'ਚ ਆਉਂਦੇ ਨੇ, ਸਾਡੇ ਲੋਕਤੰਤਰਕ ਤੌਰ ਤੇ, ਉਹਨਾਂ ਦੇ ਉੱਤੇ ਆਪਣੀ ਉਂਗਲ ਧਰ ਕੇ ਕਬਜ਼ਾ ਕਰਨ ਦੀ ਕਵਾਇਦ ਹੈ ਜਾਂ ਲੜਾਈ ਛੇੜਨ ਦੀ ਕਵਾਇਦ ਹੈ, ਇਹਦੇ ਲਈ ਪਹਿਲ ਕਦਮੀ ਕਰ ਰਿਹਾ। ਦੋਵਾਂ ਦੇਸ਼ਾਂ ਦੀਆਂ ਨਾ, ਭਾਰਤ ਤੇ ਪਾਕਿਸਤਾਨ ਦੀਆਂ ਚੁਣੌਤੀਆਂ ਕੋਈ ਘੱਟ ਨਹੀਂ ਗੀਆਂ। ਭਾਰਤ ਨੂੰ ਜੇ ਚੀਨ ਵਾਲੇ ਪਾਸੇ ਚੁਣੌਤੀ ਖੜੀ ਹੈ, ਜਾਂ ਬੰਗਲਾਦੇਸ਼ ਵੀ ਅੱਜ ਕੱਲ੍ਹ ਅੱਖਾਂ ਦਿਖਾ ਰਿਹਾ, ਉਹ ਵੀ ਕਹਿ ਰਿਹਾ ਕਿ ਅਸੀਂ ਆਹ ਕਰਾਂਗੇ, ਫਲਾਂ ਕਰਾਂਗੇ, ਤੇ ਉਧਰ ਪਾਕਿਸਤਾਨ ਨੂੰ ਵੀ ਬਲੋਚਿਸਤਾਨ ਵਾਲੇ ਪਾਸਿਓਂ ਘੇਰਾ ਪੈ ਰਿਹਾ। ਉੱਥੇ ਵੀ ਅਲਹਿਦਗੀ ਦੀ ਜਿਹੜੀ ਗੱਲ ਆ ਬਹੁਤ ਵੱਡਾ ਰੂਪ ਧਾਰ ਅਖਤਿਆਰ ਕਰ ਗਈ ਹੈ। ਪਰ ਫਿਰ ਵੀ ਦੋਨੇ ਜਿਹੜੇ ਦੇਸ਼ ਨੇ, ਉਹ ਦੇਸ਼ਾਂ ਦੇ ਆਗੂ ਕਹਿ ਸਕਦੇ ਆਪਾਂ, ਲੋਕ ਤਾਂ ਚਲੋ ਪਿੱਛੇ ਰਹਿ ਗਏ, ਭੁੱਖਮਰੀ, ਬੇਰੁਜ਼ਗਾਰੀ, ਗਰੀਬੀ ਦੇ ਨਾਲ ਲੜਨ ਦੀ ਬਜਾਏ ਉਹ ਆਪਸ ਵਿੱਚ ਦੀ ਲੜ ਰਹੇ ਨੇ। ਤੇ ਜਦੋਂ ਉਹਨਾਂ ਨੂੰ ਪਰਦਾ ਕੱਜਣਾ ਪੈਂਦਾ ਆਪਦੀਆਂ ਕਮਜ਼ੋਰੀਆਂ ਦਾ, ਤੇ ਫਿਰ ਉਹ ਉਹਨਾਂ ਕੋਲੇ ਭਾਰਤ ਦਾ ਨਾਰਾ ਤੇ ਇਹਨਾਂ ਕੋਲੇ ਪਾਕਿਸਤਾਨ ਦਾ। ਅਗਲੀ ਗੱਲ ਕਰੀਏ ਹੁਣ, ਜਦੋਂ ਜੰਗਾਂ ਦੀਆਂ ਗੱਲਾਂ ਜਾਂ ਗਵਾਂਢੀਆਂ ਤੋਂ ਕੋਈ ਵੀ ਮੁਲਕ, ਕੋਈ ਵੀ ਬੰਦਾ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰਦਾ, ਸੁਰੱਖਿਅਤ ਮਹਿਸੂਸ ਕਰਦਾ, ਤੇ ਫਿਰ ਉਹ ਹਥਿਆਰਾਂ ਵੱਲ ਨੂੰ ਭੱਜਦਾ। ਕਹਿੰਦੇ ਭਾਰਤ ਨੇ S-500 ਹੁਣ ਖਰੀਦਣ ਦੀ ਵੀ ਤਿਆਰੀ ਕਰ ਲਈ ਹੈ ਜੀ। ਪ੍ਰਵੀਨ ਜੀ, ਇਸ ਵਾਰ ਜਦੋਂ ਇਹ ਪਾਕਿਸਤਾਨ ਨਾਲ 4 ਦਿਨ ਦੀ ਇੱਕ ਤਰ੍ਹਾਂ ਨਾਲ ਜੰਗ ਚੱਲੀ, ਹਾਂਜੀ, ਇਸ ਦੇ ਵਿੱਚ ਜੇ ਸਭ ਤੋਂ ਵੱਧ ਕੋਈ ਚੀਜ਼ ਚਰਚਾ ਚਾਹੀ ਤਾਂ ਉਹ S-400 ਸੀਗਾ। ਕਿ ਪਾਕਿਸਤਾਨ ਨੇ ਜਿੰਨੇ ਰਾਕਟ ਦਾਗੇ, ਜਿੰਨੀਆਂ ਮਿਜ਼ਾਈਲਾਂ ਦਾਗੀਆਂ, ਜਿੰਨੇ ਆਪਣੇ ਉਹ ਭੇਜੇ ਦੂਸਰੇ, ਹੈ ਨਾ, ਡਰੋਨ ਭੇਜੇ, ਉਹਨਾਂ ਸਾਰਿਆਂ ਨੂੰ ਖਾਰਜ ਕਰਨ ਦੇ ਵਿੱਚ, ਹਵਾ 'ਚ ਖਤਮ ਕਰਨ ਦੇ ਵਿੱਚ ਜੇ ਕਿਸੇ ਨੇ ਰੋਲ ਨਿਭਾਇਆ ਤਾਂ S-400 ਹੈ। S-400 ਦੀ ਸਫਲਤਾ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਕਿ ਉਸ ਨੂੰ ਨਵੇਂ ਸਿਰਿਓਂ ਖਰੀਦਿਆ ਜਾ ਸਕਦਾ ਹੈ S-500 ਦੇ ਰੂਪ ਦੇ ਵਿੱਚ। ਜੀ ਜੀ। ਅਸਲ 'ਚ ਨਰਿੰਦਰ ਮੋਦੀ ਹੋਰੀ 2024 'ਚ ਗਏ ਸੀਗੇ ਰੂਸ। ਇਹ ਸ਼ਾਇਦ ਜੁਲਾਈ 2024 ਦੀ ਗੱਲ ਹੈ। ਉਸ ਸਮੇਂ ਕਹਿੰਦੇ ਕਿ ਜਦੋਂ ਉੱਥੇ ਗਏ ਤਾਂ ਉਹਨਾਂ ਨੂੰ S-500 ਦਾ ਡੈਮੋ ਦਿਖਾਇਆ ਗਿਆ ਸੀ ਕਿ ਦੇਖੋ ਜੀ ਇੰਨੀ ਮਾਰ ਕਰਦਾ ਹੈ, ਇੱਥੇ ਤੱਕ ਰੇਂਜ 'ਚ ਜਿਹੜਾ ਵੀ ਕੋਈ ਆ ਜਾਵੇ, ਨਵੀਂ ਤਕਨੀਕ ਵਾਲਾ ਵੀ ਆ ਜਾਵੇ, ਜਹਾਜ਼ ਤੱਕ ਆ ਜਾਵੇ, ਜੇ ਉਹਨੂੰ ਰੋਕ ਦਿੰਦਾ। ਸੋ ਇਸ ਤਕਨੀਕ ਨੂੰ ਸ਼ਾਇਦ ਨਰਿੰਦਰ ਮੋਦੀ ਨੇ ਉਸ ਸਮੇਂ ਉਹਨਾਂ ਰਿਸਪੌਂਸ ਨਾ ਦਿਖਾਇਆ, ਕਿਉਂਕਿ ਸਾਡੇ ਕੋਲ S-400 ਸੀਗਾ ਤੇ ਲੱਗਦਾ ਹੋਊਗਾ ਕਿ ਇਹ ਜਿਹੀ ਲੋੜ ਵੀ ਨਹੀਂ ਪੈਣੀ। ਪਰ ਹੁਣ ਜਿੱਦਾਂ ਹੀ ਆ ਮਾਹੌਲ ਲੰਘ ਕੇ ਗਿਆ ਪਿਛਲੇ 4-5 ਦਿਨਾਂ ਵਾਲਾ, ਤੇ ਇੱਧਰ ਚੀਨ ਨਾਲ ਜਿਵੇਂ ਮਾਹੌਲ ਤਣਾਅ ਵਾਲਾ ਹੋ ਰਿਹਾ, ਉਹਦੇ ਵਿੱਚ ਭਾਰਤ ਸੋਚ ਰਿਹਾ ਕਿ ਅਸੀਂ ਕਿਉਂ ਨਾ S-500 ਹਾਇਰ ਕਰ ਲਈਏ, ਜਿਹੜਾ ਹਵਾਈ ਰੱਖਿਆ ਪ੍ਰਣਾਲੀ। ਪਰ ਮੈਂ ਜਦੋਂ ਇਸ ਪ੍ਰਕਿਰਿਆ ਨੂੰ ਦੇਖਦਾ ਤਾਂ ਮੈਂ ਦੇਖਦਾ ਕਿ ਵੀ ਕਮਾਲ ਦਾ ਹੈ ਕਿ ਜਿਹੜੇ ਮੁਲਕ ਸਾਨੂੰ ਬਿਮਾਰੀ ਦੇ ਰਹੇ ਨੇ, ਉਹੀ ਸਾਨੂੰ ਇਲਾਜ ਵੀ ਦੇ ਰਹੇ ਨੇ। ਸਹੀ ਸਹੀ ਸਹੀ, ਬਿਲਕੁਲ ਸਹੀ ਗੱਲ। ਇਹ ਕਮਾਲ ਦੇਖੋ ਢੰਗ ਤਰੀਕਾ ਕਿ ਹਥਿਆਰ ਵੇਚਣ ਵਾਲੇ ਮੁਲਕ ਜਦੋਂ ਤਾਂ ਹਥਿਆਰ ਵੇਚਦੇ ਨੇ ਜੀ, ਫਿਰ ਤਾਂ ਉਹ ਕਹਿੰਦੇ ਜੀ ਆਹ ਜਹਾਜ਼ ਇੰਨੀ ਦੂਰ ਤੱਕ ਜਾ ਕੇ ਮਾਰ ਕਰੂਗਾ, ਇਸ ਤਰੀਕੇ ਨਾਲ ਮਾਰ ਕਰੂਗਾ, ਇਹ ਰਡਾਰ ਤੇ ਨਹੀਂ ਆਉਂਦਾ ਜੀ ਕਿਸੇ ਦੀ ਤੇ, ਹੈ ਨਾ। ਇਹ ਜੀ ਮਿਜ਼ਾਈਲ ਇੰਨੇ ਕਿਲੋਮੀਟਰ ਤੱਕ ਤੁਸੀਂ ਟਿਕਾਣਾ ਫੀਡ ਕਰਕੇ ਛੱਡ ਦੋ, ਜਾ ਕੇ ਉੱਥੇ ਮਾਰ ਕਰੂਗੀ ਜੀ। ਆਹ ਜੀ ਡਰੋਨ ਏਦਾਂ ਕੰਮ ਕਰਦੇ ਨੇ। ਤੁਸੀਂ ਸਾਰੇ ਆਪਣੇ ਹਥਿਆਰਾਂ ਨੂੰ ਬਾਜ਼ਾਰ ਦੇ ਵਿੱਚ ਸਭ ਤੋਂ ਸਰਵਉੱਚ ਦੱਸ ਕੇ ਵੇਚਦੇ ਹੋ। ਬਿਲਕੁਲ। ਫਿਰ ਉਹਨਾਂ ਹੀ ਹਥਿਆਰਾਂ ਦੀ ਕਾਟ ਦੱਸਣ ਦੇ ਲਈ ਕਿ ਜੀ ਆਹ ਹਥਿਆਰ ਨੂੰ ਇਹ ਰੋਕ ਲੂ, ਆਹ ਹਥਿਆਰ ਨੂੰ ਆਹ ਰੋਕ ਲੂ, S-400 ਲੈ ਲਓ, S-500 ਲੈ ਲਓ, ਫਿਰ ਤੁਸੀਂ ਉਹਨਾਂ ਦੀ ਉਹ ਵੀ ਦਿੰਦੇ ਹੋ। ਮਤਲਬ ਭਾਰਤ ਦੇ ਵਿੱਚ ਕਹਿੰਦੇ ਕਿ ਪੰਜਾਬ 'ਚ ਜਦੋਂ ਹਰੀ ਕ੍ਰਾਂਤੀ ਆਈ ਜੀ ਤੇ ਅਸੀਂ ਅਨਾਜ ਉਗਾਉਣਾ ਸ਼ੁਰੂ ਕੀਤਾ, ਤੇ ਨਾਲੇ ਕੰਪਨੀਆਂ ਆ ਗਈਆਂ ਦਵਾਈਆਂ ਵਾਲੀਆਂ ਕਿ ਲਓ ਜੀ ਆਹ ਪਾਓ,
ਇਹਦੇ ਨਾਲ ਝਾੜ ਵਧੂਗਾ ਜੀ ਤੁਹਾਡਾ, ਇੰਨੇ ਟਨ ਹੋ ਜੂ 1 ਕੁਆਂਟਲ ਚੋਂ, 1 ਕਿੱਲੇ ਚੋਂ, 1 ਏਕੜ ਚੋਂ ਇੰਨੇ ਹਾਸਲ ਕਰ ਲਓਗੇ। ਸੋ ਕੰਪਨੀ ਜੀ ਜਿੰਨਾ ਦੱਸਦੀ ਸੀ ਦੁਕਾਨ ਵਾਲਾ ਉਹ ਤੋਂ ਵੱਧ ਕਹਿੰਦਾ ਸੀ, ਕਿਉਂਕਿ ਅਗਲੇ ਦਾ ਮਾਲ ਵੱਧ ਵਿਕਦਾ ਸੀ। ਸਾਨੂੰ ਲੱਗਦਾ ਸੀ ਕਿ ਉਹ ਤੋਂ ਵੀ ਵੱਧ ਪਾ ਦੇ ਕੇ ਝਾੜ ਹੋਰ ਵਧੂਗਾ, ਅਸੀਂ ਉਹ ਤੋਂ ਵੀ ਵੱਧ ਪਾਇਆ, ਤੇ ਨਤੀਜਾ ਹੁਣ ਫਿਰ ਕੈਂਸਰ ਵਰਗੀਆਂ ਬਿਮਾਰੀਆਂ ਹੋ ਗਈਆਂ। ਹੁਣ ਉਹੀ ਕੰਪਨੀਆਂ ਮੈਡੀਕਲ ਖੇਤਰ 'ਚ ਵੀ ਨੇ ਤੇ ਉਹ ਕਹਿੰਦੀਆਂ ਜੀ ਆਹ ਚੱਕੋ ਦਵਾਈਆਂ ਵੀ ਬਣਾਤੀਆਂ ਸੀ। ਸਹੀ ਹੈ, ਬਿਲਕੁਲ ਉਸੇ ਤਰ੍ਹਾਂ ਕਿ ਮਰਜ਼ ਵੀ ਤੁਸੀਂ ਦਿੰਦੇ ਹੋ ਤੇ ਇਲਾਜ ਵੀ ਤੁਸੀਂ ਦਿੰਦੇ ਹੋ। ਹੁਣ ਕੀ ਰੂਸ, ਕੀ ਫਰਾਂਸ, ਕੀ ਅਮਰੀਕਾ, ਇਹ ਸਭ ਹਥਿਆਰ ਵੀ ਵੇਚਦੇ ਨੇ, ਹੈ ਨਾ, ਤੇ ਹੁਣ ਉਹਦੀ ਰੱਖਿਆ ਪ੍ਰਣਾਲੀਆਂ ਵੀ ਵੇਚ ਰਹੇ ਨੇ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਉਹ ਡੈਮੋ ਦੇਖਣ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਹੇਠ ਜਿਹੜੀਆਂ ਬੈਠਕਾਂ ਚੱਲ ਰਹੀਆਂ ਨੇ ਉਹਨਾਂ 'ਚ S-500 ਨੂੰ ਲੈ ਕੇ ਵੀ ਚਰਚਾ ਤੁਰੀ ਹੈ। ਔਰ ਜੇ ਆਉਂਦੇ ਦਿਨਾਂ ਦੇ ਵਿੱਚ ਇਹ ਭਾਰਤ ਦੇ ਮਤਲਬ ਫੌਜ ਦਾ ਹਿੱਸਾ ਬਣ ਜਾਵੇ, ਸਾਡੇ ਰੱਖਿਆ ਯੂਨਿਟ ਦਾ ਹਿੱਸਾ ਬਣ ਜਾਵੇ, ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ। S-500 ਵੀ ਹਵਾਈ ਰੱਖਿਆ ਪ੍ਰਣਾਲੀ ਦੇ ਤਹਿਤ ਕਹਿੰਦੇ ਇਸ ਦੇ ਨਾਂ ਤੇ ਖਰੀਦਿਆ ਜਾ ਸਕਦਾ। ਕਹਿੰਦੇ 5ਵੀਂ ਪੀੜ੍ਹੀ ਦੇ ਬੰਬਾਰ ਜਹਾਜ਼ ਨੇ ਜਿਹੜੇ ਅੱਜ ਦੀ ਤਕਨੀਕ ਦੇ ਜਹਾਜ਼, ਜਿਹਨਾਂ ਨੂੰ S-400 ਨਹੀਂ ਰੋਕ ਸਕਦਾ, ਉਹਨਾਂ ਨੂੰ ਰੋਕਣ ਦੀ ਮਹਾਰਤ ਰੱਖਦਾ। ਮੈਨੂੰ ਨਹੀਂ ਪਤਾ ਇਹਦੀ ਪ੍ਰੈਕਟੀਕਲੀ ਕੀ ਸਥਿਤੀ ਹੈ, ਕਿਉਂਕਿ ਆਪਾਂ ਡਿਫੈਂਸ ਦੇ ਤਕਨੀਕ ਦੇ ਪੱਖੋਂ ਪੱਖ ਨਹੀਂ ਗੇ, ਪਰ ਜੋ ਗੱਲ ਰਾਜਨੀਤਿਕ ਤੌਰ ਤੇ ਨਿਕਲ ਕੇ ਆ ਰਹੀ ਹੈ ਕਿ ਖਰੀਦਣ ਦੀ ਤਿਆਰੀ ਬਾਰੇ ਸੋਚਿਆ ਜਾ ਰਿਹਾ ਜੀ, ਔਰ ਇਹ ਖਰੀਦੀ ਵੀ ਜਾ ਸਕਦੀ ਹੈ। ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਉਹ ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ, ਉਹ ਗੱਲ ਆ ਅਸਲ ਦੇ ਵਿੱਚ। ਰੋਗ ਵੀ ਆਪੇ ਲਾਉਣੇ ਤੇ ਬਾਅਦ ਚ ਦਵਾਵਾਂ ਵੀ ਆਪੇ ਦੇਣੀਆਂ। ਇਹ ਸਾਡੇ ਸਮਾਜ ਚ ਅਪਲਾਈ ਹੋਈ ਹੈ ਸ਼ਰਮਾ ਜੀ, ਬਿਲਕੁਲ। ਪੈਸਟੀਸਾਈਡ ਕੰਪਨੀਆਂ ਬਾਅਦ ਚ ਪੈਰਾਸੀਟੀਕਲ ਕੰਪਨੀਆਂ ਦੇ ਰੂਪ ਦੇ ਵਿੱਚ ਨਾਮ ਬਦਲ ਕੇ ਜਾਂ ਕਿਸੇ ਵੀ ਤਰੀਕੇ ਨਾਲ ਆਪੇ ਜ਼ਹਿਰ ਦੇ ਕੇ ਪਹਿਲਾਂ ਧਰਤੀ ਗੰਦਲੀ ਕੀਤੀ ਤੇ ਪਾਣੀ, ਹੁਣ ਕਹਿੰਦੇ ਕੈਂਸਰ ਦੀ ਦਵਾਈ ਵੀ ਸਾਡੇ ਤੋਂ ਹੀ ਲੈ ਲਓ। ਅਗਲੀ ਗੱਲ ਕਰੀਏ ਭਾਜਪਾ ਦੇ ਨਾਲ ਜੁੜੇ ਇੱਕ ਅਜਿਹੇ ਮਾਮਲੇ ਦੀ, ਜਿਹਨੇ ਭਾਜਪਾ ਦੇ ਵਿਰੁੱਧ ਜਿਹੜਾ ਦੇਸ਼ ਦੇ ਵਿੱਚ ਲਹਿਰ ਬਣ ਰਹੀ ਸੀ, ਇੱਕ ਪਾਕਿਸਤਾਨ ਦੇ ਨਾਲ ਮਾਮਲੇ ਦੇ ਵਿੱਚ ਮੋਦੀ ਦੀ ਜਵਾਬਦੇਹੀ ਨੂੰ ਲੈ ਕੇ ਇੱਕ ਗੱਲ ਉੱਠ ਰਹੀ ਸੀ। ਉਸ ਮਾਮਲੇ ਨੇ ਹੁਣ ਉਸ ਨੂੰ ਵੀ ਤੂਲ ਦੇ ਦਿੱਤਾ ਹੈ। ਭਾਜਪਾ ਵਿਧਾਇਕ ਦੇ ਨਾਲ ਜੁੜਿਆ ਇਹ ਮਾਮਲਾ ਹੈ। ਕਰਨਲ ਸੋਫੀਆ ਕੁਰੈਸ਼ੀ ਦੇ ਮਾਮਲੇ ਦੇ ਵਿੱਚ ਹੁਣ ਕਹਿੰਦੇ ਭਾਜਪਾ ਬੁਰੀ ਤਰ੍ਹਾਂ ਘਿਰ ਗਈ ਹੈ। ਪ੍ਰਵੀਨ ਜੀ, ਜਦੋਂ ਪਾਕਿਸਤਾਨ ਨਾਲ ਜੰਗ ਵਾਲਾ ਮਾਹੌਲ ਬਣਿਆ, ਹਾਂਜੀ, ਤੇ ਉਸ ਦੌਰਾਨ ਜਦੋਂ ਵਿਦੇਸ਼ ਸਕੱਤਰ ਸਾਡੇ ਬਰੀਫ ਕਰਨ ਲਈ ਆਉਂਦੇ ਹੁੰਦੇ ਸੀ, ਉਹਦੇ ਨਾਲ 2 ਫੌਜ ਅਧਿਕਾਰੀ ਜਿਹੜੀਆਂ ਬੀਬੀਆਂ ਬੈਠਦੀਆਂ ਸੀ, ਉਹਨਾਂ ਚੋਂ ਇੱਕ ਸੀ ਕਰਨਲ ਸੋਫੀਆ ਕੁਰੈਸ਼ੀ। ਹਾਂਜੀ, ਹਾਂਜੀ, ਬਿਲਕੁਲ ਬਰੀਫ ਕਰਨ ਆਉਂਦੀ ਸੀ। ਸੋ ਉਸ ਤਸਵੀਰ ਨੇ ਭਾਰਤ ਨੂੰ ਬਹੁਤ ਤਾਕਤ ਦਿੱਤੀ ਸੀ। ਸਹੀ ਸੀ, ਬਿਲਕੁਲ। ਉਸ ਝਲਕਾਰੇ ਨੇ ਇੱਕ ਏਕੇ ਦਾ ਪ੍ਰਤੀਕ ਦੱਸਿਆ ਕਿ ਮੁਲਕ ਪੂਰਾ ਇੱਕ ਹੋ ਕੇ ਲੜ ਰਿਹਾ। ਇਹ ਉਹਦੀ ਇੱਕ ਤਸਵੀਰ ਦਾ ਉਹ ਰੰਗ ਸੀਗਾ। ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਨ੍ਹਾਂ ਨੂੰ ਤੁਸੀਂ ਜਿਸ ਰੰਗ 'ਚ ਹੁਣ ਤੱਕ ਰੰਗ ਚੁੱਕੇ ਹੋ, ਉਹਦੇ ਵਿੱਚੋਂ ਇਮੀਡੀਏਟਲੀ ਉਹਨਾਂ ਨੂੰ ਬਾਹਰ ਕੱਢਣਾ ਬਹੁਤ ਔਖਾ ਹੈ। ਜੀ ਜੀ, ਤੁਸੀਂ ਹੁਣ ਤੱਕ ਪਾਠ ਇਹ ਪੜ੍ਹਾਇਆ ਕਿ ਮੁਸਲਮਾਨ ਭਾਈਚਾਰੇ ਨੂੰ ਦਰਕਨਾਰ ਕਰਕੇ ਅੱਗੇ ਵਧਣਾ ਤੇ ਬਾਕੀ ਸਾਰੇ ਮੁਲਕ ਨੂੰ ਇੱਕ ਰੰਗ 'ਚ ਰੰਗਣਾ ਤੇ ਇਸ ਤਰੀਕੇ ਨਾਲ ਆਪਾਂ ਅੱਗੇ ਵਧਣਾ। ਫਿਰ ਉਹ ਭਾਸ਼ਾ, ਉਹ ਸ਼ੈਲੀ, ਉਹ ਬਿਆਨ, ਉਹ ਉਹਨਾਂ ਦੀ ਕੰਮਕਾਰ ਦਾ ਹਿੱਸਾ ਜ਼ਿੰਦਗੀ ਦਾ ਬਣ ਗਿਆ ਤੇ ਉਹੀ ਜੀ ਭਾਸ਼ਾ। ਤਾਰੀਫ ਕਰਨ ਲਈ ਬੰਦਾ ਖੜਾ ਹੋਇਆ ਨਰਿੰਦਰ ਮੋਦੀ ਦੀ, ਠੀਕ ਹੈ ਜੀ, ਜੰਮ ਕੇ ਪੁਲ ਬਣ ਰਿਹਾ ਜਨਤਕ ਸਟੇਜ ਤੋਂ। ਮੱਧ ਪ੍ਰਦੇਸ਼ ਦੀ ਸਰਕਾਰ ਦਾ ਮੰਤਰੀ, ਭਾਜਪਾ ਦਾ ਵਿਧਾਇਕ, ਠੀਕ ਹੈ ਜੀ। ਮੈਂ ਕਹਿੰਦਾ ਤਾਰੀਫਾਂ 'ਚ ਸਿਰੇ ਜਾ ਰਿਹਾ। ਤੂੰ ਤਾਰੀਫ ਕਰਦਿਆਂ ਕਰਦੇ ਹੀ ਕਹਿ ਗਿਆ, ਕਹਿੰਦਾ ਦੇਖ ਲਓ ਉਹਨਾਂ ਨੇ ਸਾਡੀਆਂ ਮਤਲਬ ਕਿ ਭੈਣਾਂ ਦੇ ਘਰ ਉਜਾੜੇ ਤੇ ਅਸੀਂ ਫਿਰ ਉਹਨਾਂ ਅੱਤਵਾਦੀਆਂ ਦੀ ਭੈਣ ਨੇ ਉਹਨਾਂ ਤੇ ਹਮਲਾ ਕਰਨੀ ਪੈਤੀ। ਇਹ ਉਹਦੀ ਭਾਸ਼ਾ ਦੇਖ ਲਓ। ਨਾਮ ਲੈ ਕੇ ਉਹਨੇ ਕਰਨਲ ਉਸ ਸਾਡੀ ਭੈਣ ਦਾ ਸੋਫੀਆ ਕੁਰੈਸ਼ੀ ਨੂੰ ਇੰਜ ਬਿਆਨਿਆ ਕਿ ਉਹ ਤਾਂ ਅੱਤਵਾਦੀਆਂ ਦੀ ਭੈਣ। ਇਹ ਉਹਦਾ ਤਾਰੀਫ ਕਰਨ ਦਾ ਤਰੀਕਾ ਕਮਾਲ। ਤੁਸੀਂ ਦੇਖੋ, ਹੈ ਨਾ, ਤੁਹਾਡੇ ਮਨ 'ਚ ਕਿਹੋ ਜਿਹਾ ਕੀੜਾ ਭਰਿਆ ਇੱਥੋਂ ਦਾ ਜਿਹਾ ਲੱਗਦਾ। ਤੇ ਇਹ ਸਾਰੇ ਪਹਿਲੂ ਤੇ ਮੈਂ ਇਸ ਗੱਲ ਨੂੰ ਜਦੋਂ ਘੋਖਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਦੇਖਦਾ ਕਿ ਇਹ ਪਹਿਲਾ ਵਰਤਾਰਾ ਨਹੀਂ ਹੈ। ਠੀਕ ਹੈ। ਇਸ ਯੁੱਧ ਦੇ ਦੌਰਾਨ ਹੀ ਤੁਹਾਨੂੰ ਯਾਦ ਹੋਏਗਾ ਲੈਫਟੀਨੈਂਟ ਜਿਹੜਾ ਮਾਰਿਆ ਗਿਆ ਸੀਗਾ ਅੱਤਵਾਦੀਆਂ ਦੇ ਹਮਲੇ ਦੇ ਵਿੱਚ ਕਰਨਾਲ ਤੋਂ, ਉਹਦੀ ਧਰਮ ਪਤਨੀ ਨੇ, ਜਿਸਨੇ ਇਹ ਕਿਹਾ ਸੀਗਾ ਕਿ ਸਾਨੂੰ ਨਾ ਪੁੱਛ ਕੇ ਗੋਲੀਆਂ ਮਾਰੀਆਂ ਨੇ, ਹੈ ਨਾ, ਉਸੇ ਨੇ ਜਦੋਂ ਆਪਣੇ ਘਰੇ ਆ ਕੇ ਕਿਹਾ ਕਿ ਘੱਟੋ ਘੱਟ ਕਸ਼ਮੀਰੀਆਂ ਬਾਰੇ ਤਾਂ ਮੰਦਾ ਨਾ ਬੋਲੋ, ਉਹਨਾਂ ਨੇ ਤਾਂ ਬਹੁਤ ਮਦਦ ਕੀਤੀ ਹੈ ਸਥਾਨਕ ਲੋਕਾਂ ਨੇ। ਬਿਲਕੁਲ ਜੀ, ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਫੜੋ, ਉਹਨਾਂ ਨੂੰ ਸਜ਼ਾ ਦਿਓ, ਉਹਨਾਂ ਦੇ ਜੇ ਕੋਈ ਸਾਥੀ ਨੇ ਉਹਨਾਂ ਨੂੰ ਸਜ਼ਾ ਦਿਓ, ਪਰ ਉਹਦੇ ਲਈ ਪੂਰੇ ਧਰਮ ਨੂੰ ਜਾਂ ਪੂਰੇ ਕਸ਼ਮੀਰੀਆਂ ਨੂੰ ਤੁਸੀਂ ਕਿਉਂ ਬਦਨਾਮ ਕਰਦੇ ਹੋ? ਤੇ ਉਹਦੇ ਇਸ ਸੋਸ਼ਲ ਮੀਡੀਆ ਤੇ ਪਾਈ ਪੋਸਟ ਦੇ ਹਵਾਲੇ ਨਾਲ ਇਹ ਸੋ ਕਾਲਡ ਜਿਹੜੀ ਇਹਨਾਂ ਦੀ ਟਰੋਲ ਆਰਮੀ ਹੈ, ਹਾਂਜੀ ਹਾਂਜੀ, ਮਤਲਬ ਜਿਹੜੀ ਆਪਣਾ ਆਪ ਗਵਾ ਕੇ ਆਈ ਹੈ, ਜਿਹਨੂੰ ਹੁਣ ਤੱਕ ਬੜੇ ਹੌਸਲੇ ਦੇ ਰਹੇ ਸੀ, ਫਿਰ ਉਸ ਨੂੰ ਸਾਰਿਆਂ ਨੂੰ ਪੈ ਨਿਕਲੇ। ਇਹ ਤੋਂ ਬਾਅਦ ਇੱਥੇ ਵੀ ਜਦੋਂ ਤੁਸੀਂ ਨਹੀਂ ਰੋਕਿਆ, ਬੀਜੇਪੀ ਨੇ ਜੇ ਇੱਥੇ ਰੋਕੇ ਹੁੰਦੇ ਹੋ ਤਾਂ ਸ਼ਾਇਦ ਕੁਝ ਹੋਰ ਹੁੰਦਾ। ਉਹ ਤੋਂ ਬਾਅਦ ਸਾਡੇ ਵਿਦੇਸ਼ ਸਕੱਤਰ ਜਿਹੜੇ ਰੋਜ਼ ਬਰੀਫ ਕਰਨ ਆਉਂਦੇ ਸੀ
ਕਰਨਲ ਸੋਫੀਆ ਕੁਰੈਸ਼ੀ ਤੇ ਦੂਸਰੀ ਸਾਡੀ ਕਰਨਲ ਭੈਣ ਨਾਲ, ਉਹਨਾਂ ਦੋਨਾਂ ਦੇ ਦਰਮਿਆਨ ਉਸ ਨੂੰ ਨਿਸ਼ਾਨੇ ਤੇ ਲੈ ਲਿਆ। ਫਿਰ ਉਹ ਵਿਦੇਸ਼ ਸਕੱਤਰ ਮਿਸਰੀ ਸਾਹਿਬ ਨਿਸ਼ਾਨੇ ਤੇ ਆ ਗਏ, ਉਹੀ ਨਹੀਂ ਆਏ, ਉਹਨਾਂ ਦੀ ਬੇਟੀ ਤੱਕ ਨੂੰ। ਹਾਂਜੀ ਹਾਂਜੀ ਬਿਲਕੁਲ। ਤੇ ਉਸ ਲਈ ਜੋ ਬੋਲ ਸਕਦੇ ਸੀ ਬੋਲੇ। ਤੇ ਜਦੋਂ ਤੁਸੀਂ ਇਹਨਾਂ ਸਾਰੇ ਵਰਤਾਰਿਆਂ ਨੂੰ ਰੋਕੋਗੇ ਨਹੀਂ, ਠੱਲੋਗੇ ਨਹੀਂ, ਹੈ ਨਾ, ਕੁਛ ਇਹਦੇ ਤੇ ਟਿੱਪਣੀ ਨਹੀਂ ਕਰੋਗੇ, ਸਖਤੀ ਨਹੀਂ ਕਰੋਗੇ, ਤੇ ਫਿਰ ਤੁਹਾਡੇ ਮੰਤਰੀਆਂ ਦੀ ਹਿੰਮਤ ਨਿਕਲੇਗੀ। ਉਹ ਤਾਂ ਸਾਡੀ ਕਰਨਲ ਭੈਣ ਨੂੰ ਅੱਤਵਾਦੀਆਂ ਦੀ ਭੈਣ ਦੱਸਣ ਲੱਗੇ ਜੀ। ਤੁਸੀਂ ਉਸ ਨੂੰ ਸਲਾਮਤਾ ਕੀ ਕਰਨਾ ਸੀ, ਉਸ ਦੀ ਹਿੰਮਤ ਨੂੰ ਦਾਦ ਕੀ ਦੇਣੀ ਸੀ ਸਮੁੱਚੀ? ਤੁਸੀਂ ਤਾਂ ਫੌਜ ਦਾ ਸਮੁੱਚੀ ਦਾ ਮਨੋਬਲ ਡੇਗ ਰਹੇ ਹੋ, ਤੁਸੀਂ ਫੌਜ ਚ ਪਾੜਾ ਪਾ ਰਹੇ ਹੋ, ਤੇ ਤੁਸੀਂ ਗੱਲਾਂ ਦੂਸਰਿਆਂ ਨੂੰ ਕਰਦੇ ਹੋ ਜੀ, ਸਵਾਲ ਨਾ ਕਰੋ। ਤੇ ਇਹ ਸਾਰੀ ਸਥਿਤੀ ਦੇ ਵਿੱਚ ਬੀਜੇਪੀ ਫਿਰ ਵੀ ਕੋਈ ਐਕਸ਼ਨ ਲੈਂਦੀ ਸਿੱਧੇ ਰੂਪ ਚ ਨਜ਼ਰ ਨਹੀਂ ਆਈ। ਹਾਂ, ਇਹ ਜ਼ਰੂਰ ਮੰਨਿਆ ਜਾ ਰਿਹਾ ਕਿ ਕਰਨਲ ਸੋਫੀਆ ਕੁਰੈਸ਼ੀ ਨੂੰ ਬਿਠਾਉਣ ਪਿੱਛੇ, ਪ੍ਰੈਸ ਕਾਨਫਰੰਸ ਸਾਹਮਣੇ ਲਿਆਉਣ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਨੇ ਮਹਿਸੂਸ ਕੀਤਾ ਕਿ ਅਸੀਂ ਕਿਤੇ ਜ਼ਿਆਦਾ ਹੀ ਆਪਣੇ ਮੁਲਕ ਦੇ ਅੰਦਰ ਤਾਂ ਨਹੀਂ ਕੋਈ ਵੰਡ ਪਾਈ ਜਾ ਰਹੇ। ਸ਼ਾਇਦ ਇਕੱਲੇ ਪਾਕਿਸਤਾਨ ਨੂੰ ਨਾ ਹੋਵੇ, ਆਪਣੇ ਮੁਲਕ ਦੇ ਵਿੱਚ ਵੀ ਮੁੜ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਲਈ ਇਹ ਇਸ ਤਰੀਕੇ ਦਾ ਵਰਤਾਰਾ, ਮੈਂ ਕਹਿੰਦਾ ਚੰਗੀ ਗੱਲ ਹੈ, ਪਹਿਲ ਕਦਮੀ। ਇਸ ਦੀ ਸ਼ਲਾਘਾ ਕਰਨੀ ਬਣਦੀ। ਜੇਕਰ ਤੁਹਾਨੂੰ ਹੁਣ ਵੀ ਸਮਝ ਆ ਜਾਵੇ ਕਿ ਭਾਈ ਜਿਹੋ ਜਿਹੇ ਸਾਡੇ ਗਵਾਂਢੀਆਂ ਨਾਲ ਰਿਸ਼ਤੇ ਬਣ ਗਏ, ਆਲੇ ਦੁਆਲੇ ਦੇ ਸਾਰੇ ਮੁਲਕਾਂ ਨਾਲ ਸਾਡੇ ਲਈ ਜਿਹੇ ਜਿਹੇ ਖਤਰੇ ਖੜੇ ਨੇ, ਸਾਨੂੰ ਅੰਦਰ ਤਾਂ ਮਜ਼ਬੂਤ ਹੋਣ ਦੀ ਲੋੜ ਹੈ। ਤੋ ਸ਼ਾਇਦ ਉਹਦੇ ਵਿੱਚੋਂ ਇਹ ਫੈਸਲਾ ਲਿਆ ਹੋਵੇ। ਸ਼ਾਇਦ ਇਸੇ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਇਹਨਾਂ ਨੇ ਜਾਤੀ ਜਨਗਣਨਾ ਦਾ ਫੈਸਲਾ ਵੀ ਲਿਆ ਹੋਵੇ। ਸੋ ਇਸ ਲਈ ਧਰਮ ਤੇ ਜਾਤੀ ਵਾਲੇ ਮਸਲੇ ਤੇ, ਜਦੋਂ ਕਿ ਦੋਏ ਪਹਿਲੂਆਂ ਦੇ ਉੱਤੇ ਇਹਨਾਂ ਦੀ ਕੀ ਹੁਣ ਤੱਕ ਦੀ ਕਾਰਵਾਈ ਰਹੀ ਹੈ, ਸਾਰਿਆਂ ਮੂਹਰੇ ਚਿੱਟੀ ਹੈ, ਸਾਫ਼ ਹੈ। ਤੇ ਜਾਤੀ ਜਨਗਣਨਾ ਦਾ ਹੁਣ ਤੱਕ ਵਿਰੋਧ ਕਰਦੇ ਸੀ, ਇਹ ਤਾਂ ਉਹਦੇ ਵਿੱਚੋਂ ਖਤਰਾ ਮਹਿਸੂਸ ਕਰਦੇ ਸੀ ਕਿ ਜੇ ਏਦਾਂ ਵਰਗ ਵੰਡ ਦੇ ਹਿਸਾਬ ਨਾਲ ਗਿਣਤੀ ਹੋਊਗੀ, ਸਾਡਾ ਕਿਤੇ ਜਿਹੜਾ ਹਿੰਦੂਵਾਦ ਦਾ ਨਰੇਟਿਵ ਸਿਰਜਿਆ ਵਾ ਉਹ ਖੇਰੂ ਨਾ ਹੋ ਜਾਵੇ। ਬਿਲਕੁਲ ਸਹੀ। ਤੋ ਉਸ ਤੇ ਵੀ ਆ ਗਏ ਹੁਣ ਇਸ ਪ੍ਰਕਿਰਿਆ। ਇਹਦੇ ਵਿੱਚੋਂ ਮੈਨੂੰ ਲੱਗਿਆ ਕਿ ਇਹ ਧਰਮ ਤੇ ਜਾਤ ਵਾਲੇ ਮਸਲੇ ਤੇ ਆਪਣਾ ਸਟੈਂਡ ਬਦਲ ਸਕਦੇ ਨੇ, ਸਹੀ ਲੀਹ ਤੇ ਪਰਤਣਾ ਚਾਹੁੰਦੇ ਨੇ, ਜਾਂ ਇਹਨਾਂ ਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਰਾਜਨੀਤੀ ਇੱਧਰ ਨੂੰ ਮੋੜਾ ਕੱਟੂਗੀ ਤੋਂ ਪਹਿਲਾਂ ਅਸੀਂ ਉੱਧਰ ਨੂੰ ਹੋ ਜਾਈਏ। ਸੋ ਬੀਜੇਪੀ ਨੇ ਹੋ ਸਕਦਾ ਉੱਪਰਲੀ ਬਹੁਤ ਹਾਇਰ ਲੇਅਰ ਨੇ ਕੋਈ ਇਸ ਤਰ੍ਹਾਂ ਦਾ ਫੈਸਲਾ ਕਰਕੇ ਅੱਗੇ ਗੱਲ ਤੋਰ ਲਈ ਹੋਵੇ, ਪਰ ਹੇਠਲਿਆਂ ਤੱਕ ਜੇ ਸੁਨੇਹਾ ਹੀ ਨਾ ਗਿਆ ਹੋਵੇ। ਥੱਲੇ ਤਾਂ ਉਹੀ ਚਿੱਪ ਫਸੀ ਆ ਨਾ ਅਜੇ ਤੱਕ ਇਹਨਾਂ ਦੇ ਵਰਤਾਂ 'ਚ। ਉਹਦਾ ਸੌਫਟਵੇਅਰ ਅਪਡੇਟ ਕੀਤਾ ਇਸ ਤਰੀਕੇ ਨਾਲ ਉਹ ਸੌਫਟਵੇਅਰ ਨਹੀਂ ਬਦਲਿਆ ਜੀ। ਸੋ ਜਦੋਂ ਤੱਕ ਉਹ ਨਹੀਂ ਬਦਲਿਆ ਜਾਊਗਾ, ਉਹਨਾਂ ਦੀ ਭਾਸ਼ਾ ਹੋਈ ਹੈ। ਤੇ ਇਸ ਮਸਲੇ ਦੇ ਉੱਤੇ ਫੈਸਲਾ ਤਾਂ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਲੈਣਾ ਚਾਹੀਦਾ ਸੀ, ਫੈਸਲਾ ਤਾਂ ਗ੍ਰਹਿ ਮੰਤਰੀ ਨੂੰ ਲੈਣਾ ਚਾਹੀਦਾ ਸੀ, ਪਰ ਮੱਧ ਪ੍ਰਦੇਸ਼ ਦੀ ਕੋਰਟ ਨੇ ਲਿਆ ਸਵੈ ਨੋਟਿਸ। ਜੀ, ਲੈਣਾ ਚਾਹੀਦਾ ਸੀ। ਮਾਨਯੋਗ ਕੋਰਟ ਨੇ ਕਿਹਾ ਕਿ ਵੀ ਕਰੋ FIR, ਤੇ ਉਹਨਾਂ ਨੇ ਕਿਹਾ ਕਿ ਤੇਰੀ ਗਟਰ ਵਾਲੀ ਭਾਸ਼ਾ ਹੈ, ਤੂੰ ਕੱਲਾ ਸੋਫੀਆ ਕੁਰੈਸ਼ੀ ਲਈ ਨਹੀਂ ਬੋਲ ਰਿਹਾ, ਤੂੰ ਸਮੁੱਚੀ ਫੌਜ ਲਈ ਬੋਲ ਰਿਹਾ। ਜੀ ਜੀ। ਤੇ ਉਹਨਾਂ ਨੇ FIR ਕਰਾਈ ਹੈ, ਤੇ ਜਿਹੜੀਆਂ ਧਾਰਾਵਾਂ ਲੱਗੀਆਂ ਹੋ ਸਕਦਾ ਉਮਰ ਕੈਦ ਤੱਕ ਹੋ ਜਾਵੇ। ਪਰ ਬੀਜੇਪੀ ਦੀ ਚੁੱਪ ਦੇ ਕੀ ਮਾਇਨੇ ਸਮਝੀਏ? ਜੀ ਜੀ। ਬੀਜੇਪੀ ਦੇ ਲੀਡਰਾਂ ਦੀ ਚੁੱਪ ਦੇ ਹੁਣ ਕੀ ਮਾਇਨੇ ਸਮਝੀਏ? ਕਿਉਂ ਨਹੀਂ ਬੋਲਦੇ ਇਸ ਗੱਲ ਦੇ ਉੱਤੇ? ਸੋ ਇਸ ਲਈ ਇਹ ਸਥਿਤੀ ਕਾਫੀ ਕੁਝ ਸਾਫ਼ ਹੋ ਰਹੀ ਹੈ ਕਿ ਇਹਨਾਂ ਦੇ ਅੰਦਰ ਕੀ ਕੁਛ ਅਜੇ ਵੀ ਭਰਿਆ, ਤੇ ਵਿਰੋਧੀ ਦਲ ਜਿਹੜੇ ਸਵਾਲ ਖੜੇ ਕਰ ਰਹੇ ਨੇ ਕਿ ਜਨਾਬ ਜਿੱਤ ਦੇ ਜਸ਼ਨ ਫਿਰ ਕਿਉਂ ਨਾ ਮਨਾ ਹੋਏ ਤੋਂ ਹੈ ਨਾ, ਰਾਸ਼ਟਰ ਨਾਲ ਸੰਬੋਧਨ ਕਰਦੇ ਤੁਹਾਡੇ ਬੋਲਣ ਤੇ ਸਿੱਕਰੀ ਕਿਉਂ ਆ ਰਹੀ ਸੀ, ਉਹ ਸਾਰੇ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਦੇ ਰਹੇ। ਕਮਾਲ ਦੀ ਗੱਲ ਦੇਖੋ ਤੁਸੀਂ, ਬੀਜੇਪੀ ਦਾ ਰਾਸ਼ਟਰਵਾਦ ਦਾ ਤਕਾਜ਼ਾ ਕੀ ਹੈ ਕਿ ਜੇਕਰ ਕੋਈ ਬੰਦਾ ਪੁਲਵਾਮਾ ਦੇ ਮਾਮਲੇ ਦੇ ਵਿੱਚ ਸਵਾਲ ਚੁੱਕਦਾ ਸੀ ਮੋਦੀ ਸਰਕਾਰ ਤੇ, ਲੋਕ ਕਹਿੰਦੇ ਸੀ ਤੁਸੀਂ ਆਰਮੀ ਦਾ ਅਪਮਾਨ ਕਰ ਰਹੇ ਹੋ, ਰਾਸ਼ਟਰਵਾਦ ਸਿਖਾਉਂਦੇ ਨੇ, ਕਹਿੰਦੇ ਨੇ ਤੁਸੀਂ ਸੰਵਿਧਾਨ ਦਾ ਅਪਮਾਨ ਕਰ ਰਹੇ ਹੋ। ਪਰ ਜਦੋਂ ਨਾ ਸੰਵਿਧਾਨ ਦੀ ਰੱਖਿਆ ਨਾ ਆਰਮੀ ਦੀ ਰੱਖਿਆ। ਹਾਂ ਬਿਲਕੁਲ। ਹੁਣ ਜਦੋਂ ਆਪਦੇ ਹੀ ਬੰਦੇ ਆਰਮੀ ਦਾ ਅਪਮਾਨ ਕਰ ਰਹੇ ਨੇ, ਹੁਣ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਨੇ। ਹੁਣ ਕੋਈ ਕਹਿਣ ਨੂੰ ਗੱਲ ਨਹੀਂ ਹੈ, ਕੋਈ ਮੋੜ ਨਹੀਂ ਹੈ, ਕੋਈ ਉੱਤਰ ਨਹੀਂ ਹੈ। ਅਗਲੀ ਗੱਲ ਕਰੀਏ ਭਗਵੰਤ ਮਾਨ ਦੀ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ, ਪਾਣੀਆਂ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦਾ ਡਰਾਮਾ ਪੰਜਾਬ ਸਰਕਾਰ ਨੇ ਕੀਤਾ, ਧਰਨੇ ਦੇ ਰੂਪ ਦੇ ਵਿੱਚ, ਉੱਥੇ ਜਾ ਕੇ ਤਾਲੇ ਲਾਉਣ ਦੇ ਰੂਪ ਦੇ ਵਿੱਚ, ਉਸੇ ਤੋਂ ਬਾਅਦ ਹੁਣ ਕਹਿੰਦੇ ਚਰਚਾ ਇਹ ਚੱਲ ਰਹੀ ਹੈ ਕਿ ਪਾਣੀਆਂ ਦੇ ਰਾਖੇ ਦਾ ਜਿਹੜਾ ਗੁਰਜ ਆ, ਜਿਹੜਾ ਕਦੇ ਕੈਪਟਨ ਅਮਰਿੰਦਰ ਸਿੰਘ ਕੋਲੇ ਪਟਿਆਲੇ ਪਿਆ ਹੁੰਦਾ ਸੀ, ਅੱਜ ਕੱਲ੍ਹ ਭਗਵੰਤ ਮਾਨ ਸਾਹਿਬ ਨੇ ਆਪਣੇ ਕੋਲੇ ਕਰ ਲਿਆ ਜੀ। ਪ੍ਰਵੀਨ ਜੀ, ਮਾਨਯੋਗ ਅਦਾਲਤ ਦੇ ਵਿੱਚ ਜਦੋਂ BBMP ਗਈ, ਹਾਂਜੀ, ਪੰਜਾਬ ਹਰਿਆਣਾ ਹਾਈ ਕੋਰਟ ਗਈ, ਤਾਂ ਸਾਰੀਆਂ ਧਿਰਾਂ ਨੇ ਕਿਹਾ ਵੀ ਕਿ ਤੁਸੀਂ ਉਹਨਾਂ ਦੇ ਸਵਾਲ ਦੇ ਉੱਤੇ ਸਫਾਈ ਦੇਣ ਕਿਉਂ ਗਏ? ਠੀਕ ਹੈ। ਜਦੋਂ BBMP ਨੇ ਕਿਹਾ ਕਿ ਜੀ ਪੁਲਿਸ ਸਾਡੇ ਕੰਮ 'ਚ ਦਖਲ ਦਿੰਦੀ ਆ, ਤੁਸੀਂ ਇਸ ਮਸਲੇ ਤੇ ਇਹ ਸਫਾਈ ਦਿੱਤੀ ਕਿ ਨਹੀਂ ਜੀ ਪੁਲਿਸ ਤਾਂ ਅਸੀਂ ਡੈਮ ਦੀ ਰੱਖਿਆ ਲਈ ਲਾਈ ਆ ਜੀ, ਉਹ ਮਾਹੌਲ ਸਹੀ ਨਹੀਂ ਗਾ ਨਾ ਜੀ, ਤਾਂ ਕਰਕੇ ਲਾਈ ਆ, ਅਸੀਂ BBMP ਦੇ ਕੰਮ 'ਚ ਕੋਈ ਦਖਲ ਨਹੀਂ ਦੇ। ਤੁਸੀਂ ਇਹ ਕਿਉਂ ਨਹੀਂ ਕਿਹਾ ਕਿ BBMP ਸਾਡੇ ਕੰਮ 'ਚ ਦਖਲ ਦੇ ਰਹੀ ਹੈ ਜੀ, ਇਸ ਲਈ ਸਾਨੂੰ ਤਾਂ ਰੋਕਣਾ ਪਿਆ ਉਹਨਾਂ ਨੂੰ? ਤੁਸੀਂ ਸਹੀ ਸਟੈਂਡ ਕਿਉਂ ਨਹੀਂ ਲਿਆ? ਤੁਸੀਂ BBMP ਦਾ ਕੱਚਾ ਚਿੱਠਾ ਉਹਨਾਂ ਮੂਹਰੇ ਕਿਉਂ ਨਹੀਂ ਰੱਖਿਆ?
ਤੁਸੀਂ BBMP ਨੂੰ ਚੈਲੰਜ ਕਿਉਂ ਨਹੀਂ ਕੀਤਾ? ਤੁਸੀਂ ਪਾਣੀਆਂ ਦੇ ਸਮੁੱਚੇ ਮਸਲਿਆਂ ਨੂੰ ਐਡਰੈਸ ਕਿਉਂ ਨਹੀਂ ਕੀਤਾ? ਤੁਹਾਡੇ ਕੋਲ ਮੌਕਾ ਸੀ। ਸਹੀ ਸਹੀ। ਇਹਦੀ ਬਜਾਏ ਤੁਸੀਂ ਸਫਾਈ ਦੇਣ ਚਲੇ ਗਏ ਤੇ ਅਦਾਲਤ ਵੱਲੋਂ ਫੈਸਲਾ ਆ ਗਿਆ ਕਿ BBMP ਦੇ 2 ਤਰੀਕ ਵਾਲੇ ਬੈਠਕ ਦੇ ਵਿੱਚ ਜੋ ਫੈਸਲਾ ਲੈਣਾ ਚਾਹੁੰਦੇ ਨੇ ਉਹਨੂੰ ਲਾਗੂ ਕਰੋ, ਪਾਣੀ ਜਿਹੜਾ ਕਹਿੰਦੇ ਨੇ ਛੱਡੋ ਜੀ। ਤੇ ਅਗਲਿਆਂ ਨੇ ਫੱਟੇ ਚੱਕਣ ਵੀ ਲਾਤੇ ਸੀ, 200 ਕਿਊਸਕ ਚਲਾ ਵੀ ਗਿਆ ਸੀ। ਮੁੱਖ ਮੰਤਰੀ ਸਾਹਿਬ ਨੇ ਫਿਰ ਗੱਡੀ ਭਜਾ ਲਈ ਨੰਗਲ ਨੂੰ। ਅੱਛਾ, ਮਤਲਬ ਮੈਂ ਪਹਿਲਾਂ ਵੀ ਗੱਲ ਕਰਦਾ ਨਾ ਕਿ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਤੋਂ ਨੰਗਲ, ਨੰਗਲ ਤੋਂ ਚੰਡੀਗੜ੍ਹ, ਹਾਂ ਵਿਚਾਲੇ ਅਨੰਦਪੁਰ ਸਾਹਿਬ ਰੁਕ ਜਾਂਦੇ ਸੀਗੇ। ਉੱਥੇ ਮਤਲਬ ਕਿ ਕਿਸਾਨ ਭਵਨ ਬਣਿਆ ਵਧੀਆ ਰਹਿਸ਼ ਟਿਕਾਣਾ, ਉੱਥੇ ਰੁਕਦੇ ਵੀ ਰਹੇ। ਪਰ ਇਹ ਸਾਰੀ ਭੱਜ-ਨੱਠ ਦੇ ਵਿੱਚ BBMP ਵਾਲੇ ਮਸਲੇ ਦੇ ਉੱਤੇ ਫੈਸਲਾ ਆਉਣ ਤੋਂ ਬਾਅਦ ਵੀ ਇਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਨਹੀਂ ਕੀਤਾ। ਠੀਕ ਹੈ ਜੀ। ਥੋੜਾ ਜਿਹਾ ਲਟਕਾ ਕੇ ਇਹ ਹਾਈ ਕੋਰਟ ਦੁਬਾਰਾ ਗਏ, ਉਹਨਾਂ ਦੇ ਫੈਸਲੇ ਦੇ ਉੱਤੇ ਇਹਨਾਂ ਨੇ ਦੁਬਾਰਾ ਰਿਵਿਊ ਪਟੀਸ਼ਨ ਪਾਤੀ ਜੀ। ਉਸ ਫੈਸਲੇ ਨੂੰ ਮੰਨ ਲਓ ਚੈਲੰਜ ਕਰਤਾ। ਕੁਝ ਤਰ੍ਹਾਂ ਨੇ ਕਿਹਾ ਕਿ ਜੇ ਹਾਈ ਕੋਰਟ ਜਾਣਾ ਸੀ ਤਾਂ ਵੀ ਇੰਨੀ ਦੇਰ ਕਿਉਂ ਲਾਈ। ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ, ਇਹਦੇ ਪਿੱਛੇ ਇੱਕੋ ਇੱਕ ਮਨਸ਼ਾ ਸੀ ਕਿ ਕਿਸੇ ਤਰ੍ਹਾਂ ਇਹਨੂੰ 19-20 ਤਰੀਕ ਦੇ ਨੇੜੇ ਲੈ ਜਾਈਏ। 20 ਤਰੀਕ ਦੀ ਰਾਤ ਨੂੰ 12 ਵਜੇ ਤੋਂ ਬਾਅਦ ਤਾਂ ਪਾਣੀ ਜਾਣੇ ਲੱਗ ਜਾਣਾ। ਮੁੱਖ ਮੰਤਰੀ ਖੁਦ ਕਹਿੰਦੇ ਨੇ ਕਿ ਬਸ ਮਸਲਾ ਤਾਂ 20 ਤਰੀਕ ਦੇ ਰਾਤ ਦੇ 12 ਵਜੇ ਤੱਕ ਹੈ, ਉਹ ਤੋਂ ਬਾਅਦ ਤਾਂ ਪਾਣੀ ਚਲਾ ਹੀ ਜਾਣਾ। ਫਿਰ ਤੁਹਾਡੀ ਲੜਾਈ ਉਹ ਸਿਰਫ ਇੰਨੀ ਕੁ ਹੈ, ਡੰਗ ਟਪਾਓ। ਪਾਣੀਆਂ ਦੇ ਮਸਲੇ ਦਾ ਹੱਲ ਕਿੱਥੇ ਆ? ਫਿਰ ਸਮੁੱਚੀ ਲੜਾਈ ਦਾ ਨਵੇੜਾ ਕਿੱਥੇ ਆ? ਤੁਸੀਂ ਤਾਂ ਅਫਸਰਾਂ ਦੇ ਢਾਹੇ ਚੜ ਕੇ ਮਤਲਬ ਇਹ ਕਹਿ ਰਹੇ ਹੋ ਜੀ ਆਹ ਸਮਾਂ ਲੰਘ ਜਾਊਗਾ, ਠੀਕ ਹੈ। ਹਰ ਪਹਿਲੂ ਤੇ ਤੁਹਾਡੀ ਇਹੀ ਅਪਰੋਚ ਰਹੀ ਆ ਕਿ ਆਹ ਵਕਤ ਲੰਘਾਓ, ਅਗਲਾ ਮਸਲਾ ਦੇਖਾਂਗੇ। ਸਿੱਖਿਆ ਕ੍ਰਾਂਤੀ ਜੋ ਬਾਹਰ ਨਿਕਲਣਾ, ਕਿਵੇਂ ਨਿਕਲਣਾ, ਪਖਾਨੇ ਵਾਲੇ ਬੋਰਡ ਲਾਉਣੇ, ਬੈਨਰ ਲਾਉਣੇ ਬੰਦ ਕਰੋ, ਪੱਥਰ ਜੇ ਚਲੋ ਅੱਗੇ, ਹੈ ਨਾ। ਆ ਜੀ ਹੁਣ ਬਲਡੋਜ਼ਰ ਕਲਚਰ ਨੂੰ ਚੁੱਪ ਕਰ ਜਾਓ, ਥੋੜਾ ਜਿਹਾ ਇਨਕਾਊਂਟਰ ਦੀ ਜ਼ਿਆਦਾ ਬਦਨਾਮੀ ਹੋ ਗਈ, ਰੁਕ ਜਾਓ ਮਾੜਾ ਜਿਹਾ, ਨਵਾਂ ਮਸਲਾ ਲਿਆਓ ਕੋਈ। ਸੋ ਤੁਸੀਂ ਤਾਂ ਸ਼ਗੂਫਿਆਂ ਨਾਲ ਸਰਕਾਰ ਚਲਾ ਰਹੇ ਹੋ। ਤੋ ਇਸ ਪ੍ਰਕਿਰਿਆ ਦੇ ਵਿੱਚ ਅਦਾਲਤ ਚਲੇ ਗਏ ਤੇ ਅਦਾਲਤ ਨੇ ਕਹਿਤਾ ਵੀ ਕਿ ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ BBMP ਆਪਣਾ ਜਵਾਬ ਦੇਵੇ। ਜਿਹੜਾ ਸਵਾਲ ਹੁਣ ਸਰਕਾਰ ਨੇ ਖੜਾ ਕੀਤਾ ਜੀ ਕਿ ਪਾਣੀ ਦਾ ਉਹਦਾ ਆਪਣਾ ਵਰਤ ਚੁੱਕੀ ਹੈ, ਇਸ ਲਈ ਸਾਨੂੰ ਰੋਕਣਾ ਪਿਆ, ਇਹ ਮਸਲਾ ਕਿ BBMP ਤੁਸੀਂ ਗਲਤ ਉਹਦੇ ਹੱਕ 'ਚ ਦਿੱਤਾ। ਹੁਣ ਉਹਨਾਂ ਨੇ ਉਹਦਾ ਜਵਾਬ ਮੰਗਿਆ ਤੇ ਕਿਹਾ ਕਿ ਅਗਲੀ ਸੁਣਵਾਈ 20 ਤਰੀਕ ਤੇ ਹੋਊਗੀ। ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸਾਰੀ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ 'ਚ ਇਹ ਗਣਾਇਆ ਕਿ ਲਓ ਜੀ ਅਸੀਂ ਲੜਾਈ ਜਿੱਤ ਲਈ। ਮਤਲਬ 20 ਤਰੀਕ ਟੱਪ ਗਈ। ਜੇ 20 ਤਰੀਕ ਸੁਣਵਾਈ ਪੈ ਗਈ, ਇਹਦਾ ਮਤਲਬ 20 ਤਰੀਕ ਤੱਕ ਮਸਲਾ ਹੱਲ ਹੋ ਗਿਆ। ਅੱਜ BBMP ਦੀ ਬੈਠਕ ਹੈ, ਦੇਖਦੇ ਅੱਜ BBMP ਕੀ ਐਕਸ਼ਨ ਲੈਂਦਾ। ਪਰ ਜਦੇ ਪੰਜਾਬ ਦੇ ਵਿੱਚ ਇੱਕ ਅਖਬਾਰ ਨੇ ਪੂਰੇ ਪੇਜ ਦਾ ਇਸ਼ਤਿਹਾਰ ਛਾਪਤਾ, ਜਿਹਨੂੰ ਸਪਲੀਮੈਂਟ ਕਹਿੰਦੇ ਆ। ਉਹਦਾ ਸਰਲੇਖ ਇਹ ਦਿੱਤਾ, ਸਿਰਜ ਕੇ ਵਿਲੱਖਣ ਕੀਰਤੀਮਾਨ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਿਆ ਭਗਵੰਤ ਸਿੰਘ ਮਾਨ। ਫੋਟੋ ਲੱਗੀ ਉੱਪਰ ਭਗਵੰਤ ਮਾਨ ਦੀ ਵੱਡੀ ਸਾਰੀ, ਸਾਈਡ ਤੇ ਲੋਗੋ ਲੱਗਿਆ ਆਮ ਆਦਮੀ ਪਾਰਟੀ ਦਾ, ਹੈ ਨਾ। ਤੇ ਪਾਣੀਆਂ ਦੇ ਰਾਖੇ ਵਾਲਾ ਜਿਹੜਾ ਗੁਰਜ ਤੁਸੀਂ ਕਹਿੰਦੇ ਹੋ, ਉਹ ਮੁੱਖ ਮੰਤਰੀ ਭਗਵੰਤ ਮਾਨ ਬਾਦਲਾਂ ਦੇ ਘਰੋਂ ਚੱਕ ਕੇ ਲਏ ਨੇ, ਕੈਪਟਨ ਦੇ ਘਰੋਂ ਨਹੀਂ। ਕੈਪਟਨ ਦੇ ਘਰੋਂ ਤਾਂ ਬਾਦਲ ਚੱਕ ਕੇ ਲੈ ਗਏ ਸੀ। ਕੈਪਟਨ ਅਮਰਿੰਦਰ ਸਿੰਘ ਆਪ ਇਹ ਪਾਣੀਆਂ ਦੇ ਰਾਖੇ ਕਹਾਏ। ਕੋਈ ਸ਼ੱਕ ਨਹੀਂ ਉਹਨਾਂ ਨੇ ਕੁਝ ਸਖਤ ਫੈਸਲੇ ਲਏ, ਪਰ ਉਹਨਾਂ ਸਖਤ ਫੈਸਲਿਆਂ ਦੇ ਦਰਮਿਆਨ ਉਹ ਇੱਕ ਐਡੀ ਵੱਡੀ ਕੁਤਾਹੀ ਕਰ ਗਏ ਕਿ ਜੀ ਜਿਹੜੇ ਪਾਣੀ ਜਾਂਦੇ ਨੇ ਉਹ ਜਾਂਦੇ ਹੀ ਰਹਿਣਗੇ। ਉਸ ਦੇ ਉੱਤੇ ਵਿਧਾਨ ਸਭਾ 'ਚ ਖੜ ਕੇ ਜਿਵੇਂ ਕਾਨੂੰਨੀ ਮੋਹਰ ਲਾ ਗਏ, ਉਸ ਨੇ ਸਵਾਲ ਖੜੇ ਕੀਤੇ। ਤੇ ਉਸ ਸਵਾਲ ਨੂੰ ਹੱਲ ਕਰਨ ਦਾ ਵਾਅਦਾ ਪੰਜਾਬ ਦੇ ਨਾਲ ਅਕਾਲੀ ਦਲ ਭਾਜਪਾ ਨੇ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਉਂਦੇ ਹੀ ਇਹ ਮੱਦ ਅਸੀਂ ਦੁਬਾਰਾ ਰੱਦ ਕਰਾਂਗੇ, ਅਸੀਂ ਲਿਆਵਾਂਗੇ ਪੰਜਾਬ ਵਿਧਾਨ ਸਭਾ 'ਚ ਵਿਸ਼ੇਸ਼ ਸੈਸ਼ਨ। ਜਦੋਂ ਆ ਗਏ ਭੁੱਲ ਗਏ। ਛੱਡੋ ਕਾਕਾ ਜੀ, ਤਾਂ ਬੀਤਿਆ ਵਕਤ ਹੈ, ਰਹਿਣ ਦਿਓ। ਹਾਂ, SBI ਵਾਲੇ ਮਸਲੇ ਤੇ ਆ ਲਓ ਜੀ, ਅਸੀਂ ਟਾਂਟਾ ਹੀ ਮਕਾਤਾ, ਨਾ ਹੋ ਬਾਂਸ ਨਾ ਵੱਜੂ ਬਾਂਸਰੀ। ਅੱਜ ਅਸੀਂ SBI ਲਈ ਜ਼ਮੀਨਾਂ ਹੀ ਕਿਸਾਨਾਂ ਨੂੰ ਵਾਪਸ ਕਰਤੀਆਂ, ਹੁਣ ਤਾਂ ਮਸਲਾ ਹੀ ਖਤਮ ਹੋ ਗਿਆ ਜੀ। ਤੇ ਉਹਦੇ ਨਾਂ ਤੇ ਫਿਰ ਉਹ ਗੁਰਜ ਜਿਹੜੀ ਟਰੋਫੀ ਸੀ ਪਾਣੀਆਂ ਦੇ ਰਾਖੇ ਵਾਲੀ, ਉਹ ਕੈਪਟਨ ਅਮਰਿੰਦਰ ਦੇ ਘਰੋਂ ਚੱਕ ਕੇ, ਹੈ ਨਾ, ਆਪਣੇ ਬਾਦਲ ਪਿੰਡ ਨੂੰ ਲੈ ਗਏ। ਤੇ ਫਿਰ ਮਾਸਟਰ ਦਾ ਮੁੰਡਾ ਕਹਿੰਦਾ ਮੈਂ ਕਿਉਂ ਪਿੱਛੇ ਰਹਾ, ਮੈਂ ਤਾਂ ਇੰਨੀਆਂ ਟਰੋਫੀਆਂ ਕਮੇਡੀ ਸ਼ੋਆਂ ਚ ਜਿੱਤੀਆਂ ਨੇ, ਤੇ ਇਹ ਵੀ ਮੇਰੇ ਲਈ ਤਾਂ ਕਮੇਡੀ ਸ਼ੋਅ ਪਰ ਗਈ ਆ ਜੀ। ਤੇ ਮੈਂ ਤਾਂ ਫਿਰ ਇਹ ਟਰੋਫੀ ਮੈਂ ਲੈਣੀ ਹੈ। ਤੇ ਫਿਰ ਇਸ਼ਤਿਹਾਰ ਵੀ ਲੱਗਣ ਲੱਗ ਗਏ, ਪੰਜਾਬ 'ਚ ਨਾਰੇ ਵੀ ਲੱਗਣ ਲੱਗ ਗਏ, ਤੇ ਆਪ ਇਹ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਵੀ ਕਹਾ ਲਿਆ। ਤੇ ਹੁਣ ਉਹ ਗੁਰਜ ਕਹਿੰਦੇ ਆਪ ਹੀ ਚੱਕੀ ਫਿਰਦੇ ਨੇ ਕਿ ਭਾਈ ਮੈਂ ਪਾਣੀ ਦਾ ਰਾਖਾ ਹੋ ਗਿਆ। ਕਿੱਥੇ ਆ ਭਰਾਵਾ? ਜੇ ਪਾਣੀਆਂ ਦੇ ਰਾਖੇ ਵਾਲਾ ਟੈਗ ਲੈਣਾ ਤਾਂ ਪਾਣੀਆਂ ਨੂੰ ਪਲੀਤ ਹੋਣ ਵਾਲਾ ਮਸਲੇ ਤੇ ਆਉਣਾ ਪੈਣਾ, ਹੈ ਨਾ। ਤੁਸੀਂ ਤਾਂ ਲੁਧਿਆਣੇ 'ਚ ਖੜ ਕੇ ਗੋਗਾ ਕਹੀ ਜਾਂਦੇ, ਇੱਕ ਤੁਪਕਾ ਨਹੀਂ ਪਾਣੀ ਜਾਣ ਦਿੱਤਾ। ਉੱਥੇ ਕਹਿ ਕੇ ਦੇਖੋ ਨਾ ਕਿ ਜਿਹੜੇ ਪਾਣੀ ਪਲੀਤ ਕਰਦੇ ਨੇ ਤੇ FIR ਕਰਾਂਗੇ ਨਾ, ਤੁਹਾਨੂੰ ਸਵੇਰ ਨੂੰ ਤੋਂ ਸਟੇਜ ਤੋਂ ਭਜਾ ਦੇਣ ਅਗਲੇ। ਕਿਉਂਕਿ ਅਗਲਿਆਂ ਦਾ ਕਾਰੋਬਾਰ ਇਸੇ ਗੱਲ ਤੇ ਆ ਕਿ ਪਾਣੀਆਂ 'ਚ ਸਾਰਾ ਕੁਝ ਸੁੱਟਦੇ ਨੇ। ਉਹ ਤਾਂ ਜੇ ਟ੍ਰੀਟਮੈਂਟ ਪਲਾਂਟ ਸਹੀ ਰੂਪ 'ਚ ਲਾਉਣੇ ਪੈ ਜਾਣ ਤਾਂ ਅਗਲੇ ਕਹਿੰਦੇ ਨਾ ਸਾਨੂੰ ਤਾਂ ਖਰਚਾ ਆਉਂਦਾ, ਅਗਲੀਆਂ ਪੀੜ੍ਹੀਆਂ ਮਰਦੀਆਂ, ਪੰਜਾਬ ਦੀਆਂ ਮਰਨ। ਤੁਸੀਂ ਉੱਥੇ ਕੁਝ ਨਹੀਂ ਬੋਲਦੇ।
ਤੁਸੀਂ ਤਾਂ ਉਹ ਕੇਂਦਰ ਵਾਲਾ ਕਾਨੂੰਨ ਤੇ ਮੋਹਰ ਲਾਤੀ ਬਿਲਕੁਲ ਹੈ ਨਾ। ਤੇ ਤੁਸੀਂ ਤਾਂ ਮਤਲਬ ਇੱਕ ਪਾਸੇ ਕਹਿੰਦੇ ਹੋ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਜਿੰਨੇ ਕਰੋੜ ਲੱਗੂ ਮੈਂ ਲਾ ਦੂੰ, ਤੇ ਦੂਸਰੇ ਪਾਸੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਚ ਕੇਂਦਰ ਦੇ ਉਸ ਦੇ ਉੱਤੇ ਮੋਹਰ ਲਾ ਰਹੇ ਹੋ ਕਾਨੂੰਨ ਦੇ ਉੱਤੇ ਕਿ ਪਾਣੀ ਨੂੰ ਪਲੀਤ ਕਰਨ ਦੇ ਹੁਣ ਕੋਈ ਸਜ਼ਾ ਨਹੀਂ। ਫਿਰ ਲੜਾਈ ਤਾਂ ਪਾਣੀਆਂ ਦਾ ਗੁਰਜ ਲੈਣ ਦੇ ਲਈ ਉਹ ਵੀ ਲੜਨੀ ਪੈਣੀ ਹੈ। ਧਰਤੀ ਹੇਠਲਾ ਪਾਣੀ ਜਿਹੜਾ ਲਗਾਤਾਰ ਘਟ ਰਿਹਾ, ਪਹਿਲੇ ਨਲਾਇਕ ਸੀ, ਪਹਿਲਿਆਂ ਨੇ ਵੋਟਾਂ ਦੇ ਚੱਕਰ ਚ ਕੀਤਾ, ਤੇ ਸਾਡੀ ਕਿਸਾਨੀ ਨੇ ਵੀ ਜਿਵੇਂ ਖਾਲਾਂ ਸਾਰੀਆਂ ਬਾਹ ਲੀਆਂ ਹੈ ਨਾ, ਤੇ ਉਹ ਮੌਕੇ ਦੁਬਾਰਾ ਸਾਰੇ ਬਹਾਲ ਕਰੋ, ਨਹਿਰੀ ਪਾਣੀ ਕਰੋ ਤੇ ਮੋਟਰਾਂ ਦੇ ਉੱਤੇ ਨਿਰਭਰਤਾ ਘਟਾ ਦਿਓ। ਆਹ ਰਿਪੋਰਟ ਕਹਿੰਦੀ ਹੁਣ ਤਾਂ ਕਿ ਹੁਣ ਨਹੀਂ, ਪਿਛਲੇ 10 ਸਾਲਾਂ ਚੋਂ, ਤੇ 10 ਸਾਲਾਂ ਚੋਂ 2.5 ਸਾਲ 3 ਸਾਲ ਤੁਹਾਡੇ ਵੀ ਆਉਂਦੇ ਨੇ। ਜੀ ਜੀ ਬਿਲਕੁਲ। ਕਿ ਹਰਿਆਣੇ ਨੂੰ 8 ਗੁਣਾ ਉਹਦੀ ਲੋੜ ਤੋਂ ਜਾਂ ਉਹਦੇ ਤੈਅ ਪੈਮਾਨੇ ਤੋਂ ਵੱਧ ਪਾਣੀ ਗਿਆ ਪਿਛਲੇ 10 ਸਾਲਾਂ ਚ। ਜੀ ਜੀ। ਤੇ ਰਾਜਸਥਾਨ ਨੂੰ ਲਗਾਤਾਰ ਵੱਧ ਪਾਣੀ ਜਾ ਰਿਹਾ, ਕਿਉਂਕਿ ਤੁਸੀਂ ਆਪਣੇ ਹਿੱਸੇ ਦਾ ਪਾਣੀ ਕਹਿੰਦੇ ਪੂਰਾ ਵਰਤਣ ਦੀ ਸਮਰੱਥਾ ਹੀ ਨਹੀਂ ਪੈਦਾ ਕੀਤੀ ਹੁਣ ਤੱਕ, ਤੇ ਅਗਲੇ ਨੂੰ ਵੱਧ ਜਾਈ ਜਾਂਦਾ ਜੀ। ਉਹ ਪਾਣੀ ਦੀ ਸਾਡੇ ਕੋਲ ਟੋਟਲ ਚ ਘਟੀ ਜਾਂਦੀ ਹੈ, ਤੇ ਇਸ ਲਈ ਸਾਡਾ ਪਾਣੀ ਵਰਤਦੇ। ਸਾਨੂੰ ਲੱਗਦਾ ਕਿ ਜਾਣ ਦੋ ਇੱਧਰ ਨੂੰ ਜੀ, ਆਪਣੇ ਕੋਲ ਤਾਂ ਖੇਤਾਂ ਨੂੰ ਜਾਣ ਜੋਗਾ, ਤੁਸੀਂ ਖੇਤਾਂ ਨੂੰ ਬਹਾਲ ਕਰ ਲਓ। ਸ਼ਹਿਰ ਜਿੰਨੇ ਨਹਿਰ ਦੇ ਨੇੜੇ ਆਉਂਦੇ ਨੇ, ਉਹਨੂੰ ਨਹਿਰ ਵਾਲਾ ਪੀਣ ਵਾਲੇ ਪਾਣੀ ਤੇ ਜੋ ਧਰਤੀ ਹੇਠਲਾ ਪਾਣੀ ਕੱਢਣਾ ਬੰਦ ਕਰ ਲਓ। ਕੋਈ ਤਾਂ ਕੰਮ ਕਰੋ ਨਾ ਜਿਹੜਾ ਧਰਾਤਲ ਤੇ ਦਿਖੇ। ਬਿਲਕੁਲ ਸਹੀ ਹੈ ਨਾ। ਉਹਦੇ ਲਈ ਕੋਈ ਤੁਹਾਡੇ ਕੋਲ ਯੋਜਨਾ ਨਹੀਂ। ਹੁਣ ਕਹਿੰਦੇ ਜੀ ਬੀਬੀਐਮਬੀ ਤੋਂ ਜਦੋਂ ਹਿਸਾਬ ਕਿਤਾਬ ਮੰਗਿਆ ਤਾਂ ਪਤਾ ਲੱਗ ਗਿਆ ਜੀ ਕਿ ਬੀਬੀਐਮਬੀ ਤਾਂ ਸਾਰਾ ਜਿਹੜਾ ਉਹਦੀ ਮੁਰੰਮਤ ਦਾ ਖਰਚਾ ਪਾਣੀ ਸਾਤੋਂ ਹੀ ਚੱਕੀ ਜਾਂਦੀ ਹੈ। ਹਿੱਸਾ ਤਾਂ 60% ਹੈ ਟੋਟਲ, ਪਰ ਉਹ ਕਹਿੰਦੇ 100% ਉਹ ਲਗਭਗ ਸਾਤੋਂ ਹੀ ਲਈ ਜਾਂਦੀ ਹੈ, ਤੇ ਦੇਈ ਵੀ ਗਏ। ਤੇ ਫਿਰ ਚੈੱਕ ਕਿਹਨੇ ਕਰਨਾ ਸੀ ਜਨਾਬ? ਤੇ ਇਸ ਲਈ ਪਾਣੀਆਂ ਦਾ ਰਾਖਾ ਵੰਡ ਦੇ ਲਈ ਸਾਰੇ ਪਾਣੀਆਂ ਦੇ ਮਸਲੇ ਹੱਲ ਕਰਨੇ ਪੈਣੇ ਆ। ਜੀ ਜੀ 20 ਤਰੀਕ ਤੱਕ 2020 ਖੇਲ ਕੇ ਪਾਣੀਆਂ ਦੇ ਰਾਖੇ ਦਾ ਗੁਰਜ ਨਹੀਂ ਮਿਲਦਾ ਜਨਾਬ। ਚਲੋ ਐ ਆਪੇ ਲੈਣਾ ਤਾਂ ਜੋ ਮਰਜ਼ੀ ਲਿਖੀ ਜਾਓ। ਇੱਥੇ ਮੈਂ ਇਹੋ ਜਿਹੇ ਬੰਦੇ ਵੀ ਦੇਖਦਾ ਜਿਹੜੇ ਆਪਣੇ ਆਪ ਨੂੰ ਆਪੇ ਆਪਣੇ ਨਾਮ ਉਹਦੇ ਸੰਤ ਲਿਖ ਲੈਂਦੇ ਨੇ, ਸੈਨ ਵੀ ਐ ਲਿਖ ਕੇ ਕਰਦੇ ਨੇ। ਜੀ ਜੀ ਬਿਲਕੁਲ। ਆਪੇ ਆਪਣੇ ਆਪ ਨੂੰ ਸੰਤ ਦੀ ਉਪਾਧੀ, ਉਵੇਂ ਆਪਣੇ ਆਪ ਨੂੰ ਆਪੇ ਪਾਣੀਆਂ ਦੇ ਰਾਖੇ ਦੀ ਉਪਾਧੀ ਹੈ। ਕੀ ਭਗਵੰਤ ਮਾਨ ਕੋਲੇ ਜਾਂ ਉਹਨਾਂ ਦੀ ਕੈਬਨਿਟ ਕੋਲੇ, ਉਹਨਾਂ ਦੀ ਜਿਹੜਾ ਥਿੰਕ ਟੈਂਕ ਹੈ, ਉਹਨਾਂ ਕੋਲੇ ਇਸ ਗੱਲ ਦਾ ਜਵਾਬ ਹੈਗਾ ਕਿ ਇਸ ਵਾਰੀ ਤਾਂ ਚਲੋ 22 ਤਰੀਕ ਨੂੰ ਪਾਣੀ ਛੱਡ ਦਿਓਗੇ, ਅਗਲੀ ਵਾਰੀ ਜਦੋਂ ਇਹ ਸਥਿਤੀ ਬਣੀ ਅਪ੍ਰੈਲ ਮਈ ਦੇ ਦਿਨਾਂ ਦੇ ਵਿੱਚ, ਉਦੋਂ 22 ਨੂੰ ਕਿਉਂ ਜੀ, 20 ਤਰੀਕ ਦੀ ਰਾਤ ਦੇ 12 ਵਜੇ 20 ਤਰੀਕ ਦੀ ਰਾਤ ਦੇ 12 ਵਜੇ ਪਾਣੀ ਛੱਡ ਦਿਓਗੇ? ਆਪੇ ਕਹਿੰਦੇ ਆ ਮੁੱਖ ਮੰਤਰੀ। ਹਾਂਜੀ, ਕੀ ਪਾਣੀ ਛੱਡਣ ਨਾਲ ਜਿਹੜਾ ਰੇੜਕਾ ਸੀਗਾ ਹੱਲ ਹੋ ਗਿਆ? ਕਿ ਤੁਹਾਨੂੰ ਬੀਬੀਐਮਬੀ ਦੀ ਜਿਹੜੀ ਖੁਦਮੁਖਤਿਆਰੀ ਸੀ ਉਹ ਮਿਲ ਗਈ? ਕੀ ਬੀਬੀਐਮਬੀ ਤੁਹਾਡੇ ਅੰਡਰ ਆ ਗਿਆ, ਜਾਂ ਕੇਂਦਰ ਨੇ ਅੱਗੇ ਤੋਂ ਦਬਕਾ ਨਹੀਂ ਮਾਰਨਾ? ਚੀਜ਼ਾਂ ਨੂੰ ਸਕਿਪ ਕਰਨ ਨਾਲ ਉਹਨੂੰ ਥੋੜੋ ਪਾਵਰ ਕਹਿੰਦੇ ਆ, ਮਸਲਿਆਂ ਨੂੰ ਹੱਲ ਕਰਨ ਨੂੰ ਪਾਵਰ ਕਹਿੰਦੇ ਆ। ਲੋਕ ਸਿੱਖਿਆ ਕ੍ਰਾਂਤੀ, ਪਖਾਨਾ ਕ੍ਰਾਂਤੀ, ਉਹ ਪੱਥਰ ਕ੍ਰਾਂਤੀ ਭੁੱਲ ਗਏ ਨਾ। ਇਹ ਮਕਸਦ ਸੀ। ਲੋਕ ਬਲਡੋਜ਼ਰ ਕਲਚਰ ਤੇ ਜਦੋਂ ਇਹ ਘਿਰ ਰਹੇ ਸੀਗੇ ਹੈ ਨਾ, ਹੁਣ ਜੋ ਕੁਝ ਵਾਪਰਿਆ ਮਜੀਠਾ ਦੇ ਵਿੱਚ, ਮਤਲਬ ਕਿ ਤੁਸੀਂ ਮੰਨਦੇ ਹੋ ਕਿ ਸ਼ਰਾਬ ਇਹਦੇ ਘੇਰੇ 'ਚ ਨਹੀਂ ਆਉਂਦੀ, ਜੇ ਨਸ਼ੇ ਦੇ 'ਚ ਤੁਸੀਂ ਇਹ ਧਾਰਨਾ ਬਣਾ ਲਈ ਹੈ ਨਾ, ਤਾਂ ਫਿਰ ਜ਼ਹਿਰੀਲੀ ਸ਼ਰਾਬ ਵੀ ਨਹੀਂ ਆਉਂਦੀ। ਸਹੀ ਹੈ। ਜ਼ਹਿਰੀਲੀ ਸ਼ਰਾਬ ਕਿਵੇਂ ਵਿਕੀ ਗਈ? 24 ਤੱਕ ਗਿਣਤੀ ਪਹੁੰਚ ਗਈ। ਤੇ ਫਿਰ ਇਸ ਦੇ ਉੱਤੇ ਕੰਮ ਕੀ ਕੀਤਾ ਤੁਸੀਂ ਹੁਣ ਤੱਕ ਰੋਕਣ ਦੇ ਲਈ? ਸੋ ਇਸ ਲਈ ਇੱਧਰ ਤੁਸੀਂ ਕਹਿੰਦੇ ਹੋ ਅਸੀਂ ਜੀ ਯੁੱਧ ਚਲਾਇਆ ਹੋਇਆ ਨਸ਼ਿਆਂ ਵਿਰੁੱਧ, ਉਹਦੀ ਹਵਾ ਨਿਕਲਦੀ, ਤੁਹਾਡੀ ਬਲਡੋਜ਼ਰ ਕਲਚਰ ਦੀ ਹਵਾ ਨਿਕਲੀ, ਇਨਕਾਊਂਟਰ ਵਾਲੇ ਮਸਲੇ ਤੇ ਤੁਸੀਂ ਘਿਰ ਗਏ। ਉਹਨਾਂ ਸਾਰੇ ਮਸਲਿਆਂ ਤੋਂ ਬਚਣ ਦੇ ਲਈ ਸ਼ਾਰਟਕਟ ਲੱਗਿਆ ਸੀ ਉਹਨਾਂ ਨੂੰ ਕਿ ਤੁਰੰਤ ਇਸ ਮਸਲੇ ਤੇ ਚਲੇ ਜਾਓ, ਨਹੀਂ ਤਾਂ ਇਹ ਮਸਲਾ ਕ੍ਰਿਸ਼ਨ ਕੁਮਾਰ ਨੇ ਆਪ ਹੀ ਸਾਂਭ ਲਿਆ ਸੀ। 20 ਤਰੀਕ ਤੱਕ ਦਾ ਕ੍ਰਿਸ਼ਨ ਕੁਮਾਰ ਨੇ ਹੱਲ ਕਰ ਲੈਣਾ ਸੀ, ਤੁਹਾਡੀ ਕੀ ਲੋੜ ਸੀ ਭੱਜ ਨੱਟ ਦਿਖਾਉਣ ਦੀ? ਜੀ ਬਿਲਕੁਲ, ਕਿਉਂਕਿ ਤੁਸੀਂ ਰਾਜੇ ਹੋ, ਤੁਸੀਂ ਇਸ ਲਈ ਇੱਧਰ ਤੋਂ ਉੱਧਰ ਜਾਣਾ, ਤੁਸੀਂ ਤਾਂ ਦਿਖਾਉਣਾ ਨਾ ਕਿ ਮੈਂ ਰਾਜ ਭਾਗ ਚਲਾ ਰਿਹਾ, ਦੇਖੋ ਮੈਂ ਕਿੰਨੀ ਭੱਜ ਨੱਟ ਕਰ ਰਿਹਾ ਮਸਲਾ ਹੱਲ ਕਰਨ ਲਈ। ਜਾਂਦੇ ਜਾਂਦੇ ਗੱਲ ਕਰੀਏ ਅਕਾਲੀ ਦਲ ਦੀ। ਅਕਾਲੀ ਦਲ ਦੇ ਬਾਰੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਪਿਛਲੇ ਕੁਝ ਸਾਲਾਂ ਤੋਂ, ਉਹ ਕੋਈ ਅਕਾਲੀ ਦਲ ਦੇ ਲਈ ਕੋਈ ਬਹੁਤੀਆਂ ਚੰਗੀਆਂ ਨਹੀਂ ਖਬਰਾਂ ਰਹੀਆਂ। ਅਕਾਲੀ ਦਲ ਬਾਰੇ ਨੈਗੇਟਿਵ ਬਿਰਤਾਂਤ, ਨੈਗੇਟਿਵ ਖਬਰਾਂ, ਨੈਗੇਟਿਵ ਅਕਾਲੀ ਦਲ ਦੀ ਨਾ ਪੱਖੀ ਜਿਹੜੀ ਆਪਾਂ ਕਹਿ ਲਈਏ ਕਿ ਅਗਵਾਈ, ਉਹਦੇ ਰੂਪ ਦੇ ਵਿੱਚ ਸੁਖਬੀਰ ਬਾਦਲ ਦੇ ਤੌਰ ਦੇ ਉੱਤੇ ਨਾਂ ਦੇ ਉੱਤੇ ਦੋਸ਼ ਲੱਗਦੇ ਰਹੇ। ਪਰ ਕਹਿੰਦੇ ਹੁਣ ਇੱਕ ਪਾਸੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਖੇਤਰੀ ਮਸਲਿਆਂ ਦੀ ਗੱਲ ਆਉਂਦੀ ਹੈ, ਉਦੋਂ ਕਹਿ ਦਿੰਦੇ ਨੇ, ਜੇ ਸਿੱਖ ਕੌਮ ਦੀ ਗੱਲ ਆਉਂਦੀ ਹੈ ਕਹਿ ਦਿੰਦੇ ਕੇਂਦਰ ਸਾਡੇ ਨਾਲ ਧੱਕਾ ਕਰਦਾ। ਪਰ ਅੱਜ ਕੱਲ ਕਹਿੰਦੇ ਭਾਜਪਾ ਦੇ ਨਾਲ ਹੀ ਫਿਰ ਗੱਠਜੋੜ ਤਾਲਮੇਲ ਬਿਠਾ ਰਹੇ ਨੇ ਸੁਖਬੀਰ ਬਾਦਲ। ਦੇਖੋ, ਜਦੋਂ ਤੱਕ ਤਾਂ ਪ੍ਰਵੀਨ ਜੀ ਪਾਕਿਸਤਾਨ ਨਾਲ ਤਣਾਅ ਵਾਲਾ ਮਾਹੌਲ ਸੀ, ਗੋਲੀਬਾਰੀ ਚੱਲ ਰਹੀ ਸੀ, ਰਾਕਟ ਦਾਗੇ ਜਾ ਰਹੇ ਸੀ ਹੈ ਨਾ, ਰਾਤਾਂ ਨੂੰ ਬਲੈਕ ਆਊਟ ਹੋ ਰਹੇ ਸੀ, ਉਸ ਸਮੇਂ ਤੱਕ ਤਾਂ ਇਹ ਬਣਦਾ ਨਹੀਂ ਹੁੰਦਾ ਕਿ ਤੁਸੀਂ ਕੋਈ ਰਾਜਨੀਤਿਕ ਬਿਆਨਬਾਜ਼ੀ ਕਰੋ ਜਾਂ ਕੁਛ ਅਜਿਹਾ ਕਰੋ। ਉਸ ਸਮੇਂ ਤਾਂ ਹੁੰਦਾ ਕਿ ਪੂਰਾ ਮੁਲਕ ਇੱਕ ਸੁਰ ਇਕਜੁੱਟ ਦਿਖਣਾ ਚਾਹੀਦਾ। ਇਸ ਲਈ ਉਸ ਸਮੇਂ ਤਾਂ ਸਵਾਲ ਨਹੀਂ ਕਰਨੇ ਬਣਦੇ ਸੀ। ਪਰ ਜਦੋਂ ਹੁਣ ਜੰਗਬੰਦੀ ਹੋ ਗਈ ਤੇ ਫਿਰ ਤਾਂ ਆਪਣੀ ਸਰਕਾਰ ਤੋਂ ਜਵਾਬ ਲੈਣੇ ਪੈਣਗੇ। ਤੇ ਜੇ ਵਿਰੋਧੀ ਦਲ ਸਵਾਲ ਪੁੱਛ ਰਹੇ ਨੇ ਤਾਂ ਤੁਸੀਂ ਤਾਂ ਪਹਿਲਾਂ ਪੰਥਕ ਪਹਿਲੂਆਂ ਤੇ ਕਹਿ ਰਹੇ ਹੋ ਕਿ ਬੀਜੇਪੀ ਧੱਕਾ ਕਰ ਰਹੀ ਹੈ ਜੀ ਸਾਡੇ ਨਾਲ,
ਹੈ ਨਾ ਜੀ। ਮਹਾਰਾਸ਼ਟਰ ਦੇ ਵਿੱਚ ਵੀ ਹੈ ਨਾ, ਤੇ ਫਿਰ ਬਿਹਾਰ ਦੇ ਵਿੱਚ ਵੀ ਸਾਡੇ ਗੁਰੂ ਘਰਾਂ ਦੇ ਕਮੇਟੀਆਂ ਦੇ ਕਬਜ਼ੇ, ਫਿਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ, ਫਿਰ ਹਰਿਆਣਾ ਵੀ ਹੈ। ਤੇ ਹੁਣ ਤੁਸੀਂ ਕਹਿੰਦੇ ਹੋ ਐਸਜੀਪੀਸੀ ਨੂੰ ਹਥਿਆਉਣ ਦੀ ਕੋਸ਼ਿਸ਼ ਵੀ, ਸਾਡੇ ਜਥੇਦਾਰ ਤਾਂ ਹਥਿਆ ਹੀ ਲਏ ਜੀ ਉਹਨਾਂ ਨੂੰ, ਤੁਸੀਂ ਸ਼ਰੇਆਮ ਕਹਿ ਰਹੇ ਹੋ। ਤੇ ਫਿਰ ਇਸ ਮਸਲੇ ਤੇ ਅਚਾਨਕ ਕੀ ਹੋ ਗਿਆ ਕਿ ਤੁਸੀਂ ਕੋਈ ਸਵਾਲ ਹੀ ਨਾ ਕਰੋ, ਕੋਈ ਬਾਤ ਹੀ ਨਾ ਪਾਓ, ਉਲਟਾ ਤਾਰੀਫਾਂ ਦੇ ਪੁਲ ਅਜਿਹੇ ਬੰਨੋ ਤੇ ਚੇਚਾ ਆਪਣਾ ਵੱਖਰਾ ਬਿਆਨ ਜਾਰੀ ਕਰਾਉਣ। ਤੇ ਇਹਦੇ ਅੰਦਰ ਕੁਛ ਤਾਂ ਮਾਇਨੇ ਨੇ। ਸੁਖਬੀਰ ਸਿੰਘ ਬਾਦਲ ਕਹਿੰਦੇ ਯੁੱਧ ਦੌਰਾਨ ਇੱਕ ਮਜ਼ਬੂਤ ਰਾਜਨੇਤਾ ਸਾਬਤ ਹੋਏ ਨੇ ਪੀਐਮ ਮੋਦੀ। ਠੀਕ ਹੈ। ਉਹ ਕਹਿੰਦੇ ਕਿ ਜਿਹੇ ਜਿਹਾ ਮਤਲਬ ਕਿ ਆਪਰੇਸ਼ਨ ਸਿੰਦੂਰ ਇਹਨਾਂ ਨੇ ਸਫਲਤਾਪੂਰਵਕ ਚਲਾਇਆ ਹੈ ਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਜ਼ਬੂਤ ਰਾਜਨੇਤਾ ਬਣ ਕੇ ਸਾਹਮਣੇ ਆਏ ਨੇ। ਉਹ ਕਹਿੰਦੇ ਪਾਕਿਸਤਾਨ ਨੂੰ ਮਤਲਬ ਕਿ ਗੋਡਿਆਂ ਪਾਰ ਕਰਤਾ, ਉਹ ਭੀਖ ਮੰਗਣ ਤੁਰ ਪਿਆ ਕਿ ਜੰਗਬੰਦੀ ਕਰੋ ਜੀ, ਉਹਦੇ ਲਈ ਉਹ ਵਾਸ਼ਿੰਗਟਨ ਤੱਕ ਚਲਾ ਗਿਆ ਕਿ ਭਾਰਤ ਨੂੰ ਕਹੋ ਜੀ, ਹੈ ਨਾ। ਤੇ ਕਹਿੰਦੇ ਇਹ ਨਰਿੰਦਰ ਮੋਦੀ ਹੋਰਾਂ ਦੀ ਮਜ਼ਬੂਤੀ ਦਾ ਪ੍ਰਤੀਕ ਹੈ, ਇਸ ਲਈ ਉਹਨਾਂ ਨੇ ਪੂਰਾ ਗੁਣਗਾਨ ਕੀਤਾ। ਹੁਣ ਇਸ ਗੁਣਗਾਨ ਦੇ ਕੀ ਅਰਥ ਲਾਉਂਗੇ ਜਨਾਬ ਜੀ? ਮਤਲਬ ਕੀ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ? ਦੂਸਰੇ ਪਾਸੇ ਬਾਬਾ ਹਰਨਾਮ ਸਿੰਘ ਧੂਮਾ ਹੋਰੀ ਅਲਟੀਮੇਟਮ ਦੇ ਕੇ ਬੈਠੇ ਸੀਗੇ ਕਿ ਵੀ ਜੇ ਜਥੇਦਾਰਾਂ ਦੀ ਬਹਾਲੀ ਨਹੀਂ ਹੁੰਦੀ ਤਾਂ ਮੈਂ ਸੁਖਬੀਰ ਬਾਦਲ ਦੇ ਘਰ ਮੂਹਰੇ ਧਰਨਾ ਲਾਉਂਗਾ। ਤੇ ਬਾਬਾ ਧੂਮਾ ਅੱਜ ਕੱਲ ਬੀਜੇਪੀ ਦੇ ਕਿੰਨੇ ਨੇੜੇ ਨੇ ਸਾਰੇ ਜਾਣਦੇ ਨੇ ਜੀ। ਮਹਾਰਾਸ਼ਟਰ 'ਚ ਵੋਟਾਂ ਮੰਗਣ ਵੀ ਜਾਂਦੇ ਨੇ, ਉਹਨਾਂ ਦਾ ਗੁਣਗਾਨ ਵੀ ਕਰਦੇ ਨੇ, ਮੁਲਾਕਾਤਾਂ ਵੀ ਹੋ ਰਹੀਆਂ ਨੇ, ਸਾਰਾ ਕੁਛ। ਤੇ ਕੱਲ ਦਮਦਮੀ ਟਕਸਾਲ ਦੇ ਇੱਕ ਸਮਾਗਮ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਬਾ ਧੂਮਾ ਦੀਆਂ ਤਾਰੀਫਾਂ ਦੇ ਪੁਲ ਬਣ ਰਹੇ ਸੀ। ਉਹ ਕਹਿੰਦੇ ਜੀ ਕਿ ਧੂਮਾ ਸਾਹਿਬ ਜੋ ਕਹਿੰਦੇ ਨੇ ਉਹ ਪੰਥ ਦੇ ਭਲਾਈ ਲਈ ਕਹਿੰਦੇ ਨੇ, ਸਾਡੀ ਐਸਜੀਪੀਸੀ ਦੀ ਭਲਾਈ ਲਈ ਕਹਿੰਦੇ ਨੇ, ਉਹਨਾਂ ਦੀ ਹਮੇਸ਼ਾ ਸਲਾਹ ਚੰਗੀ ਹੁੰਦੀ ਆ, ਹੈ ਨਾ। ਉਹਨਾਂ ਨੇ ਕਿਹੜਾ ਵਿੱਚੋਂ ਨਿੱਜੀ ਕੁਛ ਲੈਣਾ। ਹੋ ਸਕਦਾ ਇਹਨਾਂ ਦੇ ਕਹੇ ਤੇ ਕੋਈ ਜਥੇਦਾਰ ਇੱਧਰ ਉੱਧਰ ਹੋ ਜਾਵੇ, ਹੋ ਸਕਦਾ ਗਿਆਨੀ ਕੁਲਦੀਪ ਸਿੰਘ ਗੜਗੜ ਅੱਜ ਨਹੀਂ ਤਾਂ ਹਫ਼ਤੇ 10 ਦਿਨਾਂ ਨੂੰ, ਮਹੀਨੇ ਨੂੰ ਲਾਂਭੇ ਹੋ ਜਾਣ। ਤੇ ਉਹ ਤੋਂ ਬਾਅਦ ਫਿਰ ਧੂਮਾ ਸਾਹਿਬ ਦੇ ਚਿਹਤਾ ਕੋਈ ਲੱਗ ਜਾਵੇ ਤੇ ਫਿਰ ਧੂਮਾ ਸਾਹਿਬ ਇਹਨਾਂ ਨੂੰ ਬੀਜੇਪੀ ਦੇ ਨੇੜੇ ਵੀ ਲੈ ਜਾਣ। ਸੋ ਇਹ ਕੀ ਦੋ ਪਾਸਿਓਂ, ਇੱਕ ਪਾਸਿਓਂ ਬਾਇਆ ਧਾਮੀ ਧੂਮਾ ਦੇ ਰਾਹੀਂ ਬੀਜੇਪੀ ਵਾਲੇ ਪਾਸੇ ਜਾਇਆ ਜਾ ਰਿਹਾ, ਇੱਕ ਪਾਸੇ ਯੁੱਧ ਦੇ ਬਹਾਨੇ ਤਾਰੀਫ ਕਰਕੇ ਨੇੜੇ ਜਾਇਆ ਜਾ ਰਿਹਾ। ਸੋ ਪੰਜਾਬ ਦੇ ਵਿੱਚ ਜਿਹੜੇ ਬਰੀਕੀ ਤੋਂ ਲੈ ਕੇ ਮੋਟੀ ਰਾਜਨੀਤੀ ਵੀ ਸਮਝਦੇ ਨੇ, ਮਤਲਬ ਹੈ ਨਾ, ਉਹ ਵੀ ਇਹ ਕਹਿੰਦੇ ਨੇ ਬਾਈ ਅਕਾਲੀ ਦਲ ਬਾਦਲ ਤਾਂ ਬੀਜੇਪੀ ਨਾਲੇ ਜਾਊਗਾ। ਇਹ ਉਹ ਲੋਕ ਕਹਿੰਦੇ ਨੇ, ਮਤਲਬ ਬਰੀਕੀ ਤਾਂ ਬਰੀਕੀ ਛੱਡੋ, ਮੋਟੀ ਰਾਜਨੀਤੀ ਦੀ ਗੱਲ ਕਰਨ ਵਾਲੇ ਵੀ ਕਹਿੰਦੇ ਸੁਖਬੀਰ ਤੋਂ ਬਿਨਾਂ ਰਹਿ ਨਹੀਂ ਸਕਦਾ, ਇਹ ਤਾਂ ਬੀਜੇਪੀ ਨਾਲ ਜਾਊਗਾ। ਇਹ ਲੋਕਾਂ ਦੀ ਧਾਰਨਾ ਬਿਲਕੁਲ ਸਹੀ। ਤੋ ਜੇ ਇਹ ਧਾਰਨਾ ਬਣੀ ਹੈ ਤਾਂ ਉਹਦੇ ਕੁਝ ਕਾਰਨ ਨੇ, ਤੇ ਉਹਨਾਂ ਧਾਰਨਾਵਾਂ ਤੁਸੀਂ ਮਜ਼ਬੂਤ ਕੀਤਾ ਇਸ ਮੌਕੇ ਦੋ ਪਾਸਿਓਂ ਤਾਰੀਫ ਕਰਕੇ। ਸੋ ਜਿਹੜਾ ਇਹ ਸੰਕੇਤ ਆ ਕਿ ਜੀ ਕਿ ਇਹ ਬੀਜੇਪੀ ਨਾਲ ਤਾਲਮੇਲ ਫਿਰ ਬਿਠਾ ਰਹੇ ਨੇ। ਜੀ ਬਿਲਕੁਲ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਪਾਂ ਨਾ ਜਦੋਂ ਅਕਾਲੀ ਦਲ ਦੀ ਗੱਲ ਕਰਦੇ ਹੁੰਦੇ ਸੀ, ਆਪਾਂ ਕਹਿੰਦੇ ਸੀ ਖੇਤਰੀ ਪਾਰਟੀ ਹੈ ਜਾਂ ਪੰਜਾਬੀਆਂ ਦੀ ਪੁਰਾਣੀ ਪਾਰਟੀ ਹੈ, ਸਿੱਖਾਂ ਦੀ ਪਾਰਟੀ ਹੈ, ਪੰਥ ਦੀ ਪਾਰਟੀ ਹੈ। ਤਾਂ ਉਦੋਂ ਆਪਾਂ ਕਹਿੰਦੇ ਸੀਗੇ ਕਿ ਪਾਰਟੀ ਤਾਂ ਉਹੀ ਹੈ, ਪਰ ਵੱਖ-ਵੱਖ ਮਾਮਲਿਆਂ ਤੇ ਸਟੈਂਡ ਕੀ ਹੈ ਇਹ ਤੈਅ ਕਰਦਾ ਨਾ ਕਿ ਤੁਸੀਂ ਖੜ ਕਿਹੜੇ ਪਾਸੇ ਰਹੇ ਹੋ। ਸਟੈਂਡ ਤੋਂ ਹੀ ਪਤਾ ਲੱਗਦਾ ਨਾ। ਹੁਣ ਜਦੋਂ ਕੋਈ ਮਾਮਲੇ ਸਿੱਖ ਕੌਮ ਦੇ ਨਾਲ ਜੁੜੇ ਆ ਜਾਂ ਕੋਈ ਹੋਰ ਪੰਜਾਬ ਦੇ ਨਾਲ ਜੁੜੇ ਆ, ਪਾਣੀਆਂ ਦੇ ਮਸਲੇ ਤੇ ਪਾਣੀ ਪੰਜਾਬ ਦਾ ਮਸਲਾ ਨਹੀਂ, ਕੇਂਦਰ ਧੱਕਾ ਨਹੀਂ ਕਰ ਰਿਹਾ। ਹੁਣ ਨਹੀਂ ਦਿਖਦਾ ਕਿ ਕੇਂਦਰ ਧੱਕਾ ਕਰ ਰਿਹਾ, ਹੁਣ ਬਿਆਨ ਦੇ ਦਿਓ। ਪਰ ਕਿਉਂਕਿ ਉਹ ਜਿਹੜੀਆਂ ਧਾਮੀ ਸਾਹਿਬ ਵਾਲਾ ਜਿਹੜਾ ਤੁਸੀਂ ਐਪੀਸੋਡ ਦੱਸਿਆ, ਤੇ ਜਿਹੜਾ ਹੁਣ ਉਹ ਜਿਹੜੇ ਸਿਫਤਾਂ ਦੇ ਪੁਲ ਬੰਨਣ ਵਾਲੀ ਗੱਲ ਆ, ਉਹ ਫਿਰ ਇਹ ਆ ਵੀ ਮੱਲੋ ਮੱਲੀ ਅਗਲੇ ਦੇ ਘਰੇ ਵੜਨ ਵਾਲੀ। ਪ੍ਰਵੀਨ ਜੀ, ਕਾਂਗਰਸ ਵੀ ਰਾਸ਼ਟਰੀ ਪਾਰਟੀ ਹੈ, ਹਾਂਜੀ, ਤੇ ਇਸੇ ਤਰ੍ਹਾਂ ਬੀਜੇਪੀ ਵੀ ਰਾਸ਼ਟਰੀ ਪਾਰਟੀ ਹੈ, ਤੇ ਆਮ ਆਦਮੀ ਪਾਰਟੀ ਨਵਾਂ ਰਾਸ਼ਟਰਵਾਦ ਜਾਗਿਆ, ਨਵੀਂ ਰਾਸ਼ਟਰੀ ਪਾਰਟੀ ਬਣੀ ਹੈ। ਇਹਨਾਂ ਨੂੰ ਖੇਤਰ ਤੋਂ ਕੁਛ ਨਹੀਂ ਹੋਇਆ। ਜਦੋਂ ਕਿ ਪੰਜਾਬ ਚੋਂ ਹੀ ਇਹਦੇ ਬੀਜ ਲੱਗੇ, ਪੰਜਾਬ ਚੋਂ ਇਹਦੇ ਪੈਰ ਲੱਗੇ, ਪੰਜਾਬ ਚੋਂ ਹੀ ਇਹ ਪੁੰਗਰਿਆ, ਪੰਜਾਬ 'ਚ ਫਲਿਆ ਫੁਲਿਆ, ਤਾਂ ਵੀ ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਕਰਦੇ। ਸੋ ਫਿਰ ਲੈ ਦੇ ਕੇ ਅਕਾਲੀ ਦਲ ਕੋਲ ਬਹੁਤ ਮੌਕਾ ਸੀ ਆਪਣੀਆਂ ਗਲਤੀਆਂ ਲੁਕਾ ਕੇ, ਆਪਣੀਆਂ ਗਲਤੀਆਂ ਨੂੰ ਮਾਫ ਕਰਾ ਕੇ ਸਾਹਮਣੇ ਆਉਣ ਦਾ। ਪੰਜਾਬ ਦੇ ਇੰਨੇ ਮਸਲੇ ਪਏ ਨੇ ਜਿਹਦੇ ਉੱਤੇ ਸਾਡੇ ਸਿਰਫ ਸਿੱਧੀਆਂ ਸਿਰ 'ਚ ਕੇਂਦਰ ਗਲੀਆਂ ਕਰ ਰਿਹਾ, ਤੇ ਤੁਸੀਂ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਮੂਹਰੇ ਆਡਾ ਲਾ ਕੇ ਖੜਨ ਜੋਗੇ ਤਾਂ ਹੁੰਦੇ। ਬਿਲਕੁਲ ਸਹੀ। ਇਸ ਮੌਕੇ ਜੇ ਪੰਜਾਬ ਦੇ ਸਕੇ ਪੁੱਤ ਬਣ ਕੇ ਸਾਹਮਣੇ ਆ ਜਾਂਦੇ, ਸ਼ਾਇਦ ਪ੍ਰਮਾਣ ਚੜ ਜਾਂਦੇ, ਪਰ ਕਿਸੇ ਮਸਲੇ ਤੇ ਲੜਾਈ ਲੜਦੇ ਨਹੀਂ ਨਜ਼ਰ ਆਉਂਦੇ। ਨਹੀਂ ਆਉਂਦੇ ਜੀ। ਫਿਰ ਕਿਵੇਂ ਕਹੀਏ ਕਿ ਤੁਸੀਂ ਖੇਤਰੀ ਪਾਰਟੀ ਰਹਿ ਗਏ ਹੋ ਕਿ ਨਹੀਂ ਰਹਿ ਗਏ? ਹਾਂ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਾਮਤੀ ਹੋਏਗਾ, ਪਰ ਅੱਜ ਦੇ ਦੌਰ 'ਚ ਜੇ ਤੁਸੀਂ ਉਹਦੀ ਬਾਗਡੋਰ ਸਾਂਭੀ ਫਿਰੇ ਹੋ, ਤੇ ਜੇ ਵਾਂਗਾ ਫੜ ਕੇ ਚਲਾਉਣਾ ਹੀ ਨਹੀਂ ਆਉਂਦਾ ਰੱਥ, ਫਿਰ ਫਾਇਦਾ ਕੀ? ਜੀ ਬਿਲਕੁਲ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।